ਤਾਇਆ ਵੀ ਬੜਾ ਮਾੜਾ ਹੋਇਆ, ਕਹਿੰਦੇ ਕੁੱਤਾ ਵੱਢ ਗਿਆ। ਉਹ ਯਾਰ ਦਲਜੀਤ ਸਿਆ ਆ ਕੀ ਦੱਸਾਂ ਤੈਨੂੰ, ਖੂਹ ਨੂੰ ਜਾਂਦਾ ਸੀ, ਉਹ ਲਾਗੇ ਹੱਡਾ ਰੇਡੀਆ ਕੁੱਤੇ ਤੁਰੇ ਫਿਰਦੇ ਸੀ, ਉਹ ਪਰੇ ਨਿਆਣੇ ਖੇਡਦੇ ਸੀ। ਮੈਂ ਕਿਹਾ ਵੀ ਦਾਕਾ ਮਾਰ ਕੇ ਨੂੰ ਭਜਾ ਦੇਵਾਂ ਕਿਤੇ ਨਿਆਣੇ ਦੇ ਪੈ ਜਾਣ। ਉਹ ਐਸੀ ਮਾੜੀ ਕਿਸਮਤ, ਮੈਂ ਤਾਂ ਹੂਲਾ ਜਿਹਾ ਕੀਤਾ ਉਹਨਾਂ ਨੂੰ, ਉਹ ਭਰਾਵਾ ਮੇਰੇ ਮਗਰ ਪੈ ਗਏ। ਖੁੰਡੇ ਨਾਲ ਬਥੇਰੇ ਇੱਧਰ ਉੱਧਰ ਕੀਤੇ ਪਰ ਉਹ ਨਾ ਹਟਣ। ਇੱਕ ਨਿਆਣੇ ਭਰਾਵਾ ਲੱਤੋਂ ਫੜ ਲਿਆ, ਮਾਰੀ ਕੰਨਾਂ ਦੇ ਇੱਕ ਮੈਂ ਜ਼ੋਰ ਨਾਲ ਚੂੰ ਚੂ ਕਰਦਾ ਦੌੜ ਗਿਆ, ਪਰ ਨੁਕਸਾਨ ਕਰ ਗਿਆ, ਲੱਤ ਵੱਢਦੀ ਆ। ਬਚ ਗਿਆ ਉਹਦਾ ਕੁੱਤਾ। ਮੈਂ ਜਰਾ ਦੇ ਲਾ ਕੀ ਗੱਲਾਂ ਕਰਦਾ ਹੁਣ ਤੈਨੂੰ ਮੇਰਾ ਨਹੀਂ ਆ ਕੁੱਤੇ ਦਾ। ਨਹੀਂ ਮੈਂ ਉਹਦਾ ਪੁੱਛਿਆ ਕੁੱਤਾ ਬਚ ਗਿਆ। ਆਹੋ ਕੰਨ ਤੇ ਮਾਰੀ ਸੀ, ਭੱਜ ਗਿਆ। ਨਹੀਂ ਨਾਲੇ ਮੈਨੂੰ ਪਤਾ ਲੱਗਾ ਸਰਪੰਚ ਕੋਲੋਂ ਕਹਿੰਦੇ ਕੁੱਤੇ ਦੀ ਮੌਤ ਮਰਿਆ 2 ਘੰਟੇ ਬਾਅਦ। ਹੋ ਸਕਦਾ ਬਈ, ਮੈਂ ਤਾਂ ਨਹੀਂ ਮਾਰਿਆ, ਹੋਰ ਕਿਸੇ ਨੇ ਮਾਰਤਾ ਮੈਨੂੰ ਪਤਾ ਨਹੀਂ। ਪਤਾ ਆ ਜਿੱਦਾਂ ਜਨਸੰਖਿਆ ਕੁੱਤਿਆਂ ਦੀ ਵਧੀ ਹੋਆ ਪਿੰਡਾਂ ਦੇ ਵਿੱਚ, ਚਲੋ ਠੀਕ ਆ, ਬੜਾ ਵਫਾਦਾਰ ਇਹ ਜਾਨਵਰ ਆ, ਪਰ ਬਹੁਤ ਜ਼ਿਆਦਾ ਇਹਨੇ ਨੁਕਸਾਨ ਕੀਤਾ। ਕਈ ਵਾਰ ਇਦਾਂ ਦੀਆਂ ਘਟਨਾਵਾਂ ਹੋਈਆਂ, ਬੱਚੇ ਵੀ ਨੋਚ ਖਾਏ ਹਨਾ। ਇਹਨਾਂ ਦੇ ਸਰਕਾਰ ਜਿਹੜੀ ਆ ਧਿਆਨ ਨਹੀਂ ਕੁਛ ਦਿੰਦੀ। ਹੁਣ ਦੇਖੋ ਇਦਾਂ ਦੇ ਪਤਾ ਨਹੀਂ ਕਿੰਨੇ ਇਨਸੀਡੈਂਟ ਹੁੰਦੇ ਆ। ਚਲੋ ਹੁਣ ਮੰਨ ਲੈਂਦੇ ਜਦੋਂ ਮੈਂ ਸਿਆਣਾ ਸੀਗਾ, ਹਾਂਜੀ, ਮੈਂ ਦੇਖਿਆ ਤੇ ਇਹ ਸੀ ਚਲੋ ਨਿਆਣੇ ਉਹਨਾਂ ਪੈ ਜਾਣ ਕਿਤੇ ਹਨਾ। ਹੁਣ ਜੇ ਕੋਈ ਛੋਟਾ ਮੋਟਾ ਨਿਆਣਾ ਹੁੰਦਾ ਤਾਂ ਉਹਨੂੰ ਪਾੜ ਸੁੱਟਣਾ ਸੀ। ਔਰ ਫਿਰ ਜੇ ਇਹਨੂੰ ਮਾਰਨ ਦੀ ਗੱਲ ਕਰਦੇ ਆ ਤਾਂ ਫਿਰ ਲੋਕੀ ਰੌਲਾ ਪਾਉਂਦੇ ਵੀ ਮਾਰਨੇ ਨਹੀਂ ਚਾਹੀਦੇ। ਮੈਂ ਤਾਂ ਇਹ ਚਾਹੁੰਦਾ, ਬਾਹਰਲੇ ਮੁਲਕਾਂ 'ਚ ਮੈਂ ਦੇਖਿਆ ਮਾਸਟਰਾ ਵੀ ਉਹਨਾਂ ਨੂੰ ਕੁੱਤੇ ਨੂੰ ਮਾਰਨ ਦਾ ਬੜਾ ਵਧੀਆ ਤਰੀਕਾ ਉਹਨਾਂ ਦਾ, ਉਹਨਾਂ ਨੂੰ ਟੀਕਾ ਲਾਉਂਦੇ ਆ। ਅੱਛਾ, ਪਹਿਲੇ ਟੀਕੇ ਨਾਲ ਉਹਨੂੰ ਬੋਝ ਕਰਦੇ ਆ, ਦੂਜੇ ਟੀਕੇ ਨੂੰ ਸਵਾ ਦਿੰਦੇ ਆ। ਹੁਣ ਇਹੋ ਜਿਹਾ ਆਪਣੇ ਚਾਹੀਦਾ ਵੀ ਜੇ ਜਿਹੜੀ ਚੂਹੇ ਵਾਲੀ ਦਵਾ ਪਾਉਂਦੇ ਸੀ ਨਾ ਕੁੱਤੇ ਨੂੰ, ਉਹਨਾਂ ਕੁੱਤੇ ਬਹੁਤ ਤੜਫਦੇ ਸੀ, ਤੜਫ ਕੇ ਮਰਦੇ ਸੀ, ਬਹੁਤ ਮਾੜੀ ਮੌਤ ਆ ਉਹ। ਪਰ ਇੰਨਾ ਹੈ ਨਹੀਂ ਕਿ ਆਪਾਂ ਟੀਕੇ ਲਵਾ ਸਕਦੇ ਹਾਂ, ਜਾਂ ਆਪਾਂ ਵਾਧੂ ਤੁਰੇ ਫਿਰਦੇ ਨੂੰ ਟੀਕੇ ਲਾ ਦਿਓ, ਉਹਨਾਂ ਉਹ ਵੀ ਆਪਣੀ ਜ਼ਿੰਦਗੀ। ਇੱਕ ਹੋਰ ਵੀ ਨੁਕਸ ਆ, ਹਾਂ, ਅਸੀਂ ਹਰ ਚੀਜ਼ ਨੂੰ ਸਿਆਸੀ ਰੰਗ 'ਚ ਲੈ ਕੇ ਗੱਲ ਕਰਦੇ ਹਾਂ। ਜਿਹੜੇ ਕੁੱਤੇ ਆ ਚਾਹੇ ਗਾਈਆਂ ਵੀ ਜਿੰਨੀਆਂ ਵਾਰਾ ਫਿਰਨ ਰਹੀਆਂ, ਉਹਦੇ ਪਿੱਛੇ ਲੌਜਿਕ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਆ ਵੀ ਕੀ ਹੈਗਾ। ਗਾਈਆਂ ਦੇ ਪਿੱਛੇ ਦਾ ਲੌਜਿਕ ਹੈਗਾ, ਤੇ ਕੁੱਤਿਆਂ ਪਿੱਛੇ ਕੀ ਲੌਜਿਕ ਹੈ? ਇਹ ਵੀ ਸਮਝਾ ਦੇ ਬਾਜੀ ਹੋਈ ਹੈ। ਕੁੱਤਿਆਂ ਨੂੰ ਕੌਣ ਪੁੱਛਦਾ? ਜਾਨਵਰ ਹੀ ਮਾਰੋ ਨਾ, ਉਹਨਾਂ ਦੀ ਫਿਰ ਉਹਨਾਂ ਨਹੀਂ ਉਹ ਤਾਂ ਹੈ। ਜਿੱਦਾਂ ਜ਼ਿਆਦਾ ਪਿਛਲੇ ਮੋਨਿਕਾ ਗਾਂਧੀ ਨੇ ਬਹੁਤ ਜ਼ਿਆਦਾ ਇਹ ਚੱਕਿਆ ਸੀਗਾ। ਪਹਿਲਾਂ ਇਦਾਂ ਦਾ ਹੁੰਦਾ ਸੀ ਵੀ ਬਹੁਤ ਸਾਰੇ ਤਰੀਕੇ ਸੀਗੇ, ਜਨਸੰਖਿਆ ਘਟਾ ਵੀ ਦਿੱਤੀ ਜਾਂਦੀ ਸੀ। ਬਾਅਦ ਦੇ ਵਿੱਚ ਨੋ ਡਾਊਟ ਚਲੋ ਇਹਨਾਂ ਨੂੰ ਵੀ ਜੀਣ ਦਾ ਤਾਇਆ ਅਧਿਕਾਰ ਆ, ਵੀ ਇਹ ਵੀ ਜੀਣੇ ਚਾਹੀਦੇ। ਧਰਤੀ ਉਹਨਾਂ ਵਾਸਤੇ ਨਹੀਂ ਆ, ਇਕੱਲੇ ਆਪਣੇ ਨਹੀਂ। ਪਰ ਜੇ ਹੁਣ ਦੇਖੀਏ ਜਿੱਦਾਂ ਗਾਵਾਂ ਤੁਸੀਂ ਗੱਲ ਕੀਤੀ ਜਾਂ ਕੁੱਤਿਆਂ ਦੀ ਗੱਲ ਕੀਤੀ ਆ, ਜੇ ਭੁੱਖੇ ਹੀ ਮਰਨ ਡਏ ਆ, ਕੁਝ ਖਾਣ ਨੂੰ ਉਹਨਾਂ ਦੇ ਕੋਲ ਨਹੀਂ ਹੈਗਾ, ਤਾਂ ਫਿਰ ਇਦਾਂ ਦੇ ਇੱਕ ਇਨਸੀਡੈਂਟ ਵੀ ਹੁੰਦੇ ਆ। ਫਿਰ ਇਹਦੇ ਨਾਲੋਂ ਜਾਂ ਤਾਂ ਤੁਸੀਂ ਫਿਰ ਜੇ ਨਹੀਂ ਮਾਰਨੇ ਉਹਨਾਂ ਨੂੰ ਸੁਵਿਧਾਵਾਂ ਵੀ ਸਾਰੀਆਂ ਦਿਓ। ਉਹੀ ਤਾਂ ਗੱਲ ਆ, ਬਹੁਤ ਦੇਣੀਆਂ ਨਹੀਂ ਹੈ ਨਾ। ਹਾਂ, ਨਹੀਂ ਫਿਰ ਮਾਸਟਰਾ ਹੁਣ ਗੁੱਸਾ ਨਾ ਕਰੀ। ਹੁਣ ਜਾਨਵਰ ਤਾਂ ਚੱਲ ਹੁਣ ਜੇ ਫਾਲਤੂ ਹੋਏ ਹੋ ਆ ਵੀ ਕੁੱਤਾ ਵਾਰੇ ਆ ਵੀ ਇਹਦਾ ਵੱਢਦੇ ਆ, ਚਲੋ ਉਹਨਾਂ ਨੂੰ ਮਾਰ ਦਿਓ। ਉਹ ਹੁਣ ਤੁਹਾਨੂੰ ਪਤਾ ਤਾਇਆ ਬਾਹਰ-ਬੂਰ ਜਾਇਆ ਉਹਨੂੰ ਦੱਸਤਾ ਵੀ ਇੱਦਾਂ ਵਧੀਆ ਢੰਗ ਨਾਲ ਮਾਰ ਦਿਓ, ਚਲੋ ਠੀਕ ਆ, ਮੰਨਦੇ ਆ। ਜਿਹੜੇ ਬੰਦੇ ਕੁੱਤੇ ਦੇ ਹੱਡ ਬਣੇ ਉਹਨਾਂ ਨੂੰ ਕਿੱਦਾਂ ਮਾਰਨਾ ਆ? ਉਹਨਾਂ ਨੇ ਗੰਦ ਪਾਇਆ ਪਿਆ ਸਾਰੇ, ਤੇ ਵਿਸ਼ਵ ਦੇ ਵਿੱਚ ਗੰਦ ਪਾਇਆ ਪਿਆ, ਉਹਨਾਂ ਨੇ ਕਿਹੜਾ ਟੀਕਾ ਲਾਉਣਾ? ਮਾੜੀ ਤਫਸੀਲ ਕਰ। ਤਫਸੀਲ ਹੁਣ ਤੁਹਾਨੂੰ ਪਤਾ ਹੀ ਆ ਵੀ ਐਡੀਆਂ ਜੰਗਾਂ ਲਾਤੀਆਂ, ਕੁੱਤੇ ਦੇ ਹੱਡ ਹੀ ਆ ਇਹ ਸਾਰੇ। ਇਹ ਅੱਛਾ, ਇਹਨਾਂ ਨੂੰ ਕਿੱਦਾਂ ਕਾਬੂ ਕਰਨਾ? ਇਹਨਾਂ ਦੇ ਕਿਹੜਾ ਟੀਕਾ ਲਾਈਏ? ਤੂੰ ਗੱਲ ਕਰਦਾ ਅਮਰੀਕਾ ਵਾਲੇ ਦੀ? ਮੈਂ ਕੱਲੀ ਅਮਰੀਕਾ ਦੀ ਗੱਲ ਨਹੀਂ ਕਰਦਾ, ਹੋਰ ਵੀ ਕੁੱਤੇ ਦੇ ਹੱਡ ਬਹੁਤ ਆ। ਨੰਬਰ ਦੀ ਬੈ ਠੀਕ ਆ। ਇਹ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਇਜ਼ਰਾਈਲ ਤੇ ਲੰਬੜ ਵੀ ਮੋਦੀ ਵਾਂਗੂ ਗੋਲ-ਮੋਲ ਗੱਲ ਕਰੀ ਜਾਂਦਾ। ਨਹੀਂ ਤੂੰ ਗਲਤ ਇੱਥੇ ਉਹ ਚੀਜ਼ ਦੀ ਗੱਲ ਕਰਦਾ ਹੀ ਨਹੀਂ। ਇਹ ਵੀ ਠੀਕ ਹੈ, ਉਹਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਮੈਂ ਇਜ਼ਰਾਈਲ ਵਾਲੇ ਪਾਸੇ ਆ ਕਿ ਇਰਾਨ ਵਾਲੇ ਪਾਸੇ ਆ। ਹੁਣ ਇਹ ਗੱਲ ਦੇਖ ਮਾਸਟਰ, ਇਹ ਲੜਾਈ ਤੋਂ 2 ਦਿਨ ਪਹਿਲਾਂ ਮੋਦੀ ਸਾਹਿਬ ਸਾਡੇ ਜਾ ਕੇ ਆਏ ਆ ਇਜ਼ਰਾਈਲ। ਹੁਣ ਹਾਲ ਚਾਲ ਪੁੱਛਣ ਤਾਂ ਗਏ ਨਹੀਂ, ਉਹਨਾਂ ਦੱਸਿਆ ਉਹਨਾਂ ਵੀ ਕਾਕਾ ਇੱਦਾਂ ਕਰ, ਪਿਆਰਾ ਪੁੱਤ ਬਣ ਕੇ ਅਸੀਂ ਲੱਗੇ ਆਹ ਕੰਮ ਕਰਨ ਵੀ ਤੂੰ ਹੁਣ ਬੋਲਣਾ ਨਹੀਂ, ਠੀਕ ਹੈ ਨਾ। ਹੁਣ ਦੇਖੋ ਨਾ, ਮਿਲਨ ਐਕਸਰਸਾਈਜ਼ ਹੋਈ ਆਪਣੇ ਇੰਡੀਆ 'ਚ, ਜਿਹਦੇ ਵਿੱਚ ਇਰਾਨ ਦੇ ਸ਼ਿਪ ਨੇ ਹਿੱਸਾ ਲਿਆ, ਇਹਨਾਂ ਨੂੰ ਸੱਦਿਆ। ਹਾਂਜੀ, ਉਹ ਤੁਹਾਡਾ ਗੈਸਟ ਹੀ ਆਇਆ। ਜਦੋਂ ਮੁੜ ਕੇ ਵਾਪਸ ਜਾ ਰਹੇ ਸੀ, ਕੱਲ ਪਰਸੋਂ ਦੀ ਗੱਲ ਆ, ਵਾਪਸ ਜਾ ਰਹੇ ਸੀ, ਸ਼੍ਰੀਲੰਕਾ ਦੇ ਕੋਲ ਤਾਂ ਅਮਰੀਕਾ ਦੀ ਪਣਡੁੱਬੀ ਨੇ ਉਹਨੂੰ ਟਰਪੀਡੋ ਦੇ ਨਾਲ ਡਬੋਤਾ। 87 ਬੰਦੇ ਕਹਿੰਦੇ ਵਾਲੇ ਉਹ ਮਰ ਗਏ, 140-42 ਅਜੇ ਮਿਸਿੰਗ ਆ, ਤਾਂ 32 ਕਹਿੰਦੇ ਉਹ ਰੈਸਕਿਊ ਵੀ ਕਰ ਲਏ ਆ। ਹੁਣ ਸਾਡੇ ਪ੍ਰਾਈਮ ਮਿਨਿਸਟਰ ਦੀ ਗੱਲ ਸੁਣ ਲਓ, ਉਹਨੇ ਇੱਕ ਵੀ ਬਿਆਨ ਨਹੀਂ ਦਿੱਤਾ। ਮਾੜਾ ਮੋਟਾ ਬਿਆਨ ਤੇ ਇੱਥੇ ਬਣਦਾ ਸੀ ਕਿ ਨਹੀਂ ਬਣਦਾ ਸੀ? ਹਾਹਾ ਨਾਲ ਬੰਦਾ ਮਾਰ ਹੀ ਸਕਦਾ। ਠੀਕ ਹੈ, ਸਾਡੀ ਅਮਰੀਕਾ ਨਾਲ ਦੋਸਤੀ ਆ, ਠੀਕ ਹੈ, ਸਾਡੀ ਇਜ਼ਰਾਈਲ ਦੇ ਨਾਲ ਦੋਸਤੀ ਆ। ਜੇ ਕੋਈ ਯਾਰ ਮਿੱਤਰ ਗਲਤੀ ਕਰਦਾ ਵੀ ਇੰਨਾ ਤਾਂ ਕਰਨਾ ਬਣਦਾ, ਫਰਜ਼ ਬਣਦਾ ਹੀ ਆ।
ਬਿਲਕੁਲ ਇੰਟਰਨੈਸ਼ਨਲ ਵੋਟਰ ਦੇ ਵਿੱਚ ਸੀਗੇ, ਉਹ ਕੋਈ ਅਮਰੀਕਾ ਨੂੰ ਖਤਰਾ ਨਹੀਂ ਸੀ ਉਸ ਵੇਲੇ। ਨਾ ਤਾਂ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਮਰਨ ਤੇ ਤਾਂ ਕਿਸੇ ਬੰਦੇ ਤੇ ਵੀ ਉਹ ਨਹੀਂ ਭਰਾਵਾ, ਸੱਜਣ ਹੀ ਮਰਦੇ ਆ, ਦੁਸ਼ਮਣ ਕਦੀ ਮਰਦਾ ਹੀ ਨਹੀਂ ਦੇਖਿਆ ਮੈਂ। ਉਹ ਤਾਇਆ ਇੱਕ ਨੁਕਤਾ ਮੇਰਾ ਸਮਝ ਲਓ, ਮੰਨਿਆ ਇਹ ਟਰੰਪ ਥੋੜਾ ਔੜਾ ਚੱਲਦਾ, ਇਹ 'ਚ ਟਰੰਪ ਦਾ ਕਸੂਰ ਨਹੀਂ ਹੈ। ਤੇ ਬੋਲ ਕੇ ਨਾ ਵੀ ਹੁਣ ਲੰਬੜਾ ਮੈਂ ਤੁਹਾਨੂੰ ਦੱਸਦਾ, ਪਿੰਡ 'ਚ ਜਿੱਦਾਂ ਨਾ ਕੋਈ ਬੰਦਾ ਹੁੰਦਾ, ਛੜਾ ਹੁੰਦਾ, ਜੇ ਉਹਦੇ ਕੋਲ 4-5 ਖੱਤੇ ਹੋਣ ਨਾ, ਗੱਡੀ ਛੱਡੀ ਹੋਵੇ ਤੇ ਅਕਾਊਂਟ 'ਚ ਵੀ ਪੈਸੇ ਹੋਣ, ਉਹ ਉਦਾਂ ਹੀ ਬੜੀ ਪਾਵਰ 'ਚ ਰਹਿੰਦਾ ਫਿਰ ਉਹ, ਆਹੋ। ਕਿਉਂਕਿ ਉਹਨੂੰ ਕੋਈ ਬੱਚੇ ਬੁੱਚੇ ਦਾ ਤਾਂ ਫਿਕਰ ਹੁੰਦਾ ਹੀ ਨਾ, ਜਨਾਨੀ ਦਾ ਫਿਕਰ ਹੁੰਦਾ। ਉਹਦਾ ਕੰਮ ਪਤਾ ਕੀ ਹੁੰਦਾ ਆ, ਤੇ ਪਤਾ 4 ਪੈਸੇ ਵੀ ਹੈਗੇ ਆ, ਅਸਰ ਸੂਕ ਹੈਗਾ ਆ, ਹਰੇਕ ਜਗ੍ਹਾ ਜਾ ਕੇ ਸਲਾਹਾਂ ਦੇਈ ਜਾਣੀਆਂ, ਮੈਂ ਐਂ ਕਰਾ ਦਿੰਦਾ, ਮੈਂ ਐਂ ਕਰਾ ਦਿੰਦਾ। ਇਹ ਟਰੰਪ ਵੀ ਉਹ ਛੜਾ ਹੀ ਆ, ਛੜਾ ਕੇ ਤੇ ਟੱਬਰ ਮੈਂ ਐਂ ਕਰਾ ਦਿੰਦਾ, ਮੈਂ ਐਂ ਕਰਾ ਦਿੰਦਾ, ਹੁੰਦਾ ਕੱਖ ਨਹੀਂ ਹੈਗਾ। ਉਹ ਗੱਲ ਉੱਥੇ ਹੀ ਘੁੰਮਦੀ ਰਹਿੰਦੀ ਆ। ਪਹਿਲੀ ਗੱਲ ਤੇ ਇਹ ਆ, ਦੇਖੋ ਲੜਾਈ ਹੋਣ ਤੋਂ ਪਹਿਲਾਂ ਦੀ ਗੱਲ, ਹੁਣ ਇਹਨਾਂ ਦੀ ਗੱਲ ਨੈਗੋਸ਼ੀਏਟ ਹੋ ਰਹੀ ਸੀ, ਗੱਲਬਾਤ ਚੱਲ ਰਹੀ ਸੀ, ਅਮਾਨ ਵਾਲੇ ਕਰਾ ਰਹੇ ਸੀ ਸੁਲ੍ਹਾ ਇਹਨਾਂ ਦੀ, ਔਰ ਕਹਿੰਦੇ ਆ ਉਹਦੇ ਵਿੱਚ ਅਮਾਨ ਨੇ ਖੁਦ ਕਿਹਾ ਕਿ ਈਰਾਨ ਵਾਲੇ ਇਹ ਸਾਰੀ ਗੱਲ ਮੰਨ ਗਏ ਸੀਗੇ ਕਿ ਅਸੀਂ ਮੁੜ ਕੇ ਜਿਹੜਾ ਯੂਰੇਨੀਅਮ ਆ ਇਨਰਿਚ ਕਰਨਾ ਹੀ ਬੰਦ ਕਰ ਦੇਵਾਂਗੇ, ਠੀਕ ਆ, ਅਸੀਂ ਬੰਬ ਬਣਾਉਣਾ ਹੀ ਨਹੀਂ, ਪੀਸਫੁਲ ਪਰਪਸ ਲਈ ਅਸੀਂ ਉਹ ਯੂਰੇਨੀਅਮ ਇਨਰਿਚ ਕੀਤਾ ਆ, ਗਾਂ ਅਸੀਂ ਕਰਨਾ ਹੀ ਬੰਦ ਕਰ ਦੇਣਾ। ਹੁਣ ਜਦੋਂ ਉਹਨੂੰ ਕਹਤਾ ਵੀ ਕਰਨਾ ਹੀ ਨਹੀਂ, ਇਹ ਤਾਂ ਰਜੀਮ ਚੇਂਜ ਕਰਨ ਗਿਆ ਸੀ, ਇਹਨੇ ਸਰਕਾਰ ਬਦਲਣੀ ਸੀ, ਹੁਣ ਫਿਰ ਹੱਥ ਪੱਲੇ ਕੀ ਰਹਿ ਗਿਆ? ਫਿਰ ਕਹਿੰਦੇ ਅਸੀਂ ਪ੍ਰੀਐਮਪਟਿਵ ਸਟ੍ਰਾਈਕ ਕਰ ਦਿੱਤੀ ਹੈ, ਸਾਨੂੰ ਇਰਾਨ ਤੋਂ ਖਤਰਾ। ਉਹ ਕਿੱਥੇ ਈਰਾਨ ਯਾਰ, ਕਿੱਥੇ ਅਮਰੀਕਾ, ਕਿੱਥੇ ਇਜ਼ਰਾਈਲ? ਪਤਾ ਹੈ ਜਿੱਦਾਂ ਹੁਣ ਪਿਛਲੇ ਸਾਲ ਟਰੰਪ ਸਾਹਿਬ ਨੇ ਇਹ ਕਿਹਾ ਸੀ ਬਈ ਈਰਾਨ ਦੇ ਅਸੀਂ ਸਾਰੇ ਪਰਮਾਣੂ ਜਿਹੜੇ ਟਿਕਾਣੇ ਆ ਨਾਸ਼ ਕਰ ਦਿੱਤੇ ਆ, ਇਹਨਾਂ ਕੋਲ ਬਚਿਆ ਹੀ ਕੁਛ ਨਹੀਂ। ਹੁਣ ਕਹਿੰਦੇ ਆ ਵੀ ਰਹਿੰਦਾ ਸੀ ਹਨਾ, ਹੁਣ ਕਿੱਥੋਂ ਆ ਗਿਆ? ਪਰ ਇੱਕ ਮਨਮੋਹਨ ਸਿੰਘ ਦੀ ਅੱਜ ਕੱਲ੍ਹ ਬੜੀ ਵੀਡੀਓ ਵਾਇਰਲ ਹੋਣ ਲਈ ਆ, ਜਾ ਕੇ ਅਗਲਾ ਅਮਰੀਕਾ ਦੇ ਵਿੱਚ ਕਹਿ ਕੇ ਆਇਆ, ਉਹਨੂੰ ਪੁੱਛਿਆ ਗਿਆ ਵੀ ਇਰਾਕ ਦੇ ਉੱਤੇ ਅਮਰੀਕਾ ਨੇ ਹਮਲਾ ਕੀਤਾ, ਉਹ ਕਹਿੰਦਾ ਜੀ ਗਲਤੀ ਸੀ, ਉਹ ਕਿਹਾ ਸਿੱਧੇ ਗਿਆ, ਸਿੱਧਾ ਕਿਹਾ, ਠੋਕ ਕੇ ਕਿਹਾ। ਤੇ ਅੱਜ ਦੇਖੋ ਉਹ ਇਤਿਹਾਸ ਸਿਰਜ ਗਿਆ, ਭਾਵੇਂ ਮਨਮੋਹਨ ਸਿੰਘ ਹੈ ਨਹੀਂ, ਹੁਣ 56 ਇੰਚ ਸਾਡੀ ਛਾਤੀ ਵਾਲਾ ਕੁਝ ਨਹੀਂ ਬੋਲ ਰਿਹਾ। ਪਰ ਨੋ ਡਾਊਟ ਕਿ ਅਮਰੀਕਾ ਨੇ ਜਿੱਦਾਂ ਪ੍ਰੈਸ਼ਰ ਬਣਾਇਆ ਆ ਅੱਜ ਕੱਲ, ਤਾਂ ਦੇਖੋ ਜੰਗਾਂ ਇੱਕ ਤਾਂ ਸਿੱਧੀਆਂ ਜੰਗਾਂ ਆ, ਤਾਂ ਬਹੁਤ ਸਾਰੀ ਰਸ਼ੀਆ ਯੂਕਰੇਨ ਨਾਲ ਉਲਝਿਆ, ਇੱਧਰ ਜੰਗ ਲੱਗੀ ਆ, ਉਧਰ ਅਫਗਾਨਿਸਤਾਨ ਪਾਕਿਸਤਾਨ ਉਲਝਿਆ ਜੰਗ ਲੱਗੀ ਹੈ ਜੀ। ਪਰ ਅਸਲੀ ਜੰਗ ਅੱਜ ਹੈਗੀ ਵਪਾਰ ਦੀ ਜੰਗ ਆ, ਕਿ ਵਪਾਰ ਕਿਹਦੇ ਨਾਲ ਅਸੀਂ ਕਰਨਾ, ਕਿੱਦਾਂ ਕਰਨਾ, ਵਪਾਰ ਨਾਲ ਹੀ ਅੱਗੇ ਪਿੱਛੇ ਹੋਏ ਆ ਅਸੀਂ। ਚਾਈਨਾ ਵਪਾਰ ਦੇ ਸਿਰ ਦੇ ਉੱਤੇ ਅਮਰੀਕਾ ਨੂੰ ਟੱਕਰ ਦੇਈ ਜਾਂਦਾ, ਉਹ ਤਾਂ ਲੜਾਈ ਨਹੀਂ ਕੋਈ ਲੜੀ, ਇੱਕ ਇੰਡੀਆ ਨਾਲ ਲੜੀ, ਉਹ ਇੱਕ ਲੜਾਈ ਤੁਸੀਂ ਦੇਖ ਲਓ, ਉਹ ਵਪਾਰ ਦੇ ਸਿਰ ਦੇ ਉੱਤੇ ਕਿੰਨਾ ਅੱਗੇ ਚਲੇ ਗਿਆ। ਤੇ ਵਪਾਰ ਇੰਨਾ ਜ਼ਰੂਰੀ ਆ ਵੀ ਆ ਦੇਖੋ ਇਹਨੇ ਉਹ ਜਿੱਥੋਂ ਲੰਘਦੇ ਆ ਤੇਲ ਦੇ ਟੈਂਕਰ ਉੱਥੋਂ ਰੋਕ ਦਿੱਤੇ, ਉੱਥੋਂ ਲੰਘਣੇ ਆ, ਸਾਰਾ ਵਰਲਡ ਜਿਹੜਾ ਪ੍ਰਭਾਵਿਤ ਹੋ ਗਿਆ ਉਹਦੇ ਤੋਂ, ਇਸ ਲੜਾਈ ਤੋਂ। ਪਰ ਅਸੀਂ ਇਹ ਦੇਖਣਾ ਵੀ ਚਲੋ ਠੀਕ ਆ, ਹੋ ਸਕਦਾ ਮੋਦੀ ਸਾਹਿਬ ਨੂੰ ਇਹੀ ਫਿਕਰ ਪਿਆ ਆ ਵੀ ਕਿਤੇ ਸਾਡੀ ਇਕੋਨਮੀ ਨਾ ਡਿੱਗ ਜਾਵੇ। ਇਕੋਨਮੀ ਤਾਂ ਆਲਰੇਡੀ ਸਾਡੀ ਜਾਂਦੀ ਆ, ਪਰ ਸਾਡੇ ਜਿੱਦਾਂ ਆਪਾਂ ਇੱਕ ਦਾਅਵਾ ਪੇਸ਼ ਕਰਦੇ ਹਾਂ ਨਾ ਵੀ ਅਸੀਂ ਤਾਂ ਵਿਸ਼ਵ ਗੁਰੂ ਆ, ਜਦੋਂ ਇਜ਼ਰਾਈਲ ਵੀ ਗਏ ਆ, ਕਈ ਮੀਡੀਆ ਵਾਲੇ ਇਹ ਵੀ ਕਹਿੰਦੇ ਰਹੇ ਆ ਹੋ ਸਕਦਾ ਇਹਨਾਂ ਦਾ ਸਮਝੌਤਾ ਹੀ ਕਰਾ ਦੇਣ ਮੋਦੀ ਸਾਹਿਬ, ਪਰ ਇਹਨਾਂ ਦੇ ਆਉਣ ਦੀ ਦੇਰ ਆ, ਅਗਲਿਆਂ ਨੇ ਗਜ਼ਾਲਾਂ ਚਲਾਤੀਆਂ। ਅਸਲ ਦੇ ਵਿੱਚ ਬਹੁਤ ਸਾਲ ਪਹਿਲਾਂ ਇੱਕ ਇੰਟਰਵਿਊ ਆਈ ਸੀਗੀ ਟੀਵੀ ਤੇ, ਮੈਂ ਵੀ ਸੁਣੀ ਉਹ, ਉਹਨਾਂ ਕਿਹਾ ਸੀ 4 ਮੁਲਕਾਂ ਦੀ ਗੱਲ ਕੀਤੀ ਸੀ, ਇਰਾਕ, ਈਰਾਨ, ਸੀਰੀਆ ਤੇ ਲੀਬੀਆ। ਹਾਂਜੀ, ਇਹ 4 ਮੁਲਕਾਂ ਦੇ ਰਸ਼ੀਆ ਦੇ ਨਾਲ ਤਾਕਤ ਬੜੀ ਵਧੀਆ ਸੀ। ਹਾਂਜੀ, 4 ਮੁਲਕ ਦੇ ਕੋਲ ਤੇਲ ਬਹੁਤ ਸੀ, 4 ਮੁਲਕ ਹੌਲੀ ਹੌਲੀ ਢਾਹ ਲਏ। ਈਰਾਨ ਰਹਿੰਦਾ ਸੀ, ਇਹ ਵੀ ਢਾਹ ਲਿਆ। ਕੀ ਹੋਣਾ ਉੱਥੇ ਬੰਬ ਸੱਟ ਕੇ ਜੇ ਰਜੀਮ ਚੇਂਜ ਵੀ ਹੋ ਗਈ ਨਾ, ਉਹ ਵੀ ਸ਼ਾਇਦ ਇਹ ਵੀ ਹੋ ਸਕਦਾ ਕਿ ਈਰਾਨ ਦੇ 2 ਟੁਕੜੇ ਹੋ ਜਾਣ। ਹਾਂਜੀ, ਲੀਬੀਆ ਦੇ ਹੋ ਗਏ, ਜਿਹੜਾ ਸੀਰੀਆ ਆ ਉਹ ਤਾਂ ਕਿਸੇ ਪਾਸੇ ਤੁਰਿਆ ਫਿਰਦਾ, ਕੋਈ ਕਿਸੇ ਪਾਸੇ ਤੁਰਿਆ ਫਿਰਦਾ। ਹਾਂਜੀ, ਤਾਂ ਦੂਜਾ ਇਹਨਾਂ ਨੇ ਮੈਸੇਜ ਦਿੱਤਾ ਬਹੁਤ ਵੱਡਾ ਰਸ਼ੀਆ ਨੂੰ ਤੇ ਚੀਨ ਨੂੰ। ਪਿੱਛੇ ਜੇ ਤੂੰ ਸੁਣਿਆ ਨਾ, ਬਹੁਤ ਗੱਲਾਂ ਹੋਣ ਲੱਗ ਪਈ, ਅਸੀਂ ਅਮਰੀਕਾ ਥੱਲੇ ਨੂੰ ਜਾ ਰਿਹਾ, ਚੀਨ ਅੱਗੇ ਆ ਰਿਹਾ, ਇਹ ਹੁਣ ਜਿਹੜੀ ਦੂਜੀ ਸੰਸਥਾ ਬਣਾਈ ਆ ਆਪਣੀ, ਉਹ ਬ੍ਰਿਕਸ ਵਾਲੀ ਬਣਾਈ ਆ ਇੰਡੀਆ ਵਾਲਿਆਂ ਨੇ, ਉਹਨੂੰ ਵਪਾਰ ਲੈ ਜਾਣਾ ਸਾਰਾ। ਇਹਨੇ ਦੱਸਿਆ ਕਾਕਾ ਚੁੱਪ ਕਰਕੇ ਬਹਿ ਜਾਓ, ਮੈਂ ਬੈਠਾ ਇੱਥੇ, ਹਜੇ ਮੇਰੀ ਚੱਲਦੀ ਆ, ਹਾਂਜੀ, ਹਜੇ ਤੁਸੀਂ ਉੱਠ ਨਹੀਂ ਸਕਦੇ। ਮੈਂ ਤਾਂ ਇਹ ਹਿਸਾਬ ਲਾਇਆ ਜਿੰਨੀ ਇਹਨਾਂ ਕੋਲ ਟੈਕਨੋਲੋਜੀ ਆ ਨਾ, ਆਪਣੇ ਅਮਰੀਕਾ ਵਾਲੇ ਹਜੇ ਵੀ ਚੀਨ ਤੋਂ ਤਕਰੀਬਨ 100 ਸਾਲ ਅੱਗੇ ਆ, ਬਿਲਕੁਲ ਅੱਗੇ, ਤੇ ਚੀਨ ਸਾਡੇ ਇੰਡੀਆ ਨਾਲੋਂ 100 ਅੱਗੇ ਆ। ਤੇ ਬੇਸ਼ੱਕ ਅਸੀਂ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿ ਲਈਏ ਜਾਂ ਜੋ ਮਰਜ਼ੀ ਕਹਿ ਲਈਏ। ਤੇ ਤਾਂ ਇੱਕ ਹੋਰ ਵੀ ਗੱਲ ਆ, ਸੁਪਰ ਪਾਵਰ ਆ ਅਮਰੀਕਾ, ਜੇ ਉਹਨੂੰ ਇੰਨੀ ਜਿਹੜੀ ਇਹਨਾਂ ਦੇਸ਼ ਜਿਹੜਾ ਅੱਖਾਂ ਦਿਖਾ ਦਿੰਦੇ ਆ, ਇਹਨੇ ਨਾਸੀ ਧੂਣ ਜਾਂਦਾ, ਤਾਂ ਇਹ ਵੀ ਉਹਦੀ ਬੇਇੱਜ਼ਤੀ ਦੀ ਗੱਲ ਹੈ। ਇਹਦੇ ਨਾਲ ਵੀ ਉਹਦੀ ਵਰਲਡ ਪੱਧਰ ਤੇ ਪਿੱਠ ਲੱਗੀ ਹੈ। ਇਹ ਜਿੱਦਾਂ ਤਾਂ ਤੁਸੀਂ ਗੱਲ ਕੀਤੀ
ਬਈ ਅਮਰੀਕਾ ਨੇ ਸ਼ਾਇਦ ਇੱਥੇ ਇਹਨੂੰ ਅੰਡਰ ਐਸਟੀਮੇਟ ਕਰ ਦਿੱਤਾ ਇਰਾਨ ਨੂੰ। ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਲੀਬੀਆ ਦੀ, ਗਦਾਫੀ ਦਾ ਇੱਕ ਪਰਿਵਾਰ ਸੀ, ਨਸ਼ਟ ਹੋ ਗਿਆ, ਲੋਕੀ ਉੱਪਰ ਆ ਗਏ। ਲੀਬੀਆ ਦੀ ਤੁਸੀਂ ਗੱਲ ਇਹ ਹੋ ਗਈ। ਤੇ ਫਿਰ ਇਰਾਕ ਦੀ ਗੱਲ, ਸਦਾਮ ਹੁਸੈਨ ਦਾ ਇੱਕ ਪਰਿਵਾਰ ਸੀ, ਇਹਨੇ ਪਰਿਵਾਰ ਮਾਰਿਆ, ਸਭ ਕੁਝ ਚੇਂਜ ਹੋ ਗਿਆ। ਫਿਰ ਆਪਣੇ ਸੀਰੀਆ ਦੀ ਗੱਲ, ਉੱਥੇ ਉਹ ਅਸਦ ਹੁੰਦਾ ਸੀ, ਰਸ਼ੀਆ ਦਾ ਇਹਨਾਂ ਦਾ ਉਹ ਇੱਕ ਪਰਿਵਾਰ ਹੋਇਆ, ਨਾਲ ਹੀ ਬਦਲ ਗਿਆ। ਪਰ ਆ ਜੋ ਦੇਖਿਆ ਇਹਨਾਂ ਨੇ ਵੀ ਸ਼ਾਇਦ ਇਹੀ ਸੋਚਿਆ ਸੀ ਵੀ ਇੱਕ ਪਰਿਵਾਰ ਢਾਉਣ ਦੇ ਨਾਲ ਹੀ ਸ਼ਾਇਦ ਹੋ ਜਾਵੇ। ਖਮੈਨੀ ਦੇ ਢਾਹ ਲਿਆ, ਉੱਪਰਲੀ ਲੀਡਰਸ਼ਿਪ ਅਸੀਂ ਮਾਰ ਦਿੱਤੀ ਆ, ਪਰ ਸ਼ਾਇਦ ਇਹ ਢਾਂਚਾ ਹੈ ਇੱਕ, ਨਾ ਕਿ ਇਹ ਇੱਕ ਬੰਦੇ ਦੇ ਨਾਲ ਕੁਝ ਬਦਲਣਾ ਸੀ। ਇਹ ਤਾਂ ਇੱਕ ਪੂਰਾ ਸਿਸਟਮ ਬਣਿਆ ਹੈ ਇਰਾਨ ਦਾ, ਜਿਹੜੇ ਲਿਆ ਕੇ ਬੰਦੇ ਹੋਰ ਖੜੇ ਕਰ ਦਿੱਤੇ। ਜਦੋਂ ਇਹਨਾਂ ਨੇ ਇਰਾਕ ਨੂੰ ਮਾਰਿਆ ਤੇ ਕੱਲਾ ਸਦਾਮ ਹੀ ਸੀ ਉੱਥੇ ਜੋ ਕੁਝ ਸੀ ਸਦਾਮ ਸੀ। ਇੱਥੇ ਸਾਰੇ ਵੱਖ-ਵੱਖ ਉਹਨਾਂ ਨੇ ਆਪਣੇ ਸਿਸਟਮ ਜਿਹੜਾ ਇਸ ਢੰਗ ਨਾਲ ਬਣਾਇਆ ਵੀ ਆਹ ਨਹੀਂ ਤੇ ਆ ਵੀ ਹੈਗਾ, ਇਹ ਨਹੀਂ ਤੇ ਆਹ ਹੈਗਾ, ਕੋਈ ਇਸ ਢੰਗ ਨਾਲ ਉਹਨੂੰ ਤੋੜ ਨਹੀਂ ਸਕੇ। ਹੁਣ ਜਿੱਦਾਂ ਸੀਗਾ ਉਹਨਾਂ ਨੇ ਖਮੇਨੀ ਨੂੰ ਖਤਮ ਕਰ ਦਿੱਤਾ, ਬਾਅਦ 'ਚ ਉਹਨਾਂ ਨੇ ਸਿਲੈਕਟ ਕੀਤਾ ਉਹਦਾ ਵੱਡਾ ਮੁੰਡਾ, ਬਾਅਦ ਦੇ ਵਿੱਚ ਉਹਨਾਂ ਦੇ 70-80 ਬੰਦੇ ਫਿਰ ਇਕੱਠੇ ਹੋਏ ਉਹਨੂੰ ਸਿਲੈਕਟ ਕਰਨ ਨੂੰ, ਉਹਨਾਂ ਉੱਥੇ ਬੰਬ ਮਾਰਿਆ, ਉਹ ਸਾਰੇ ਉਡਾਤੇ। ਹੁਣ ਤਾਂ ਛੋਟਾ ਮੁੰਡਾ ਉਹਨੂੰ ਸਿਲੈਕਟ ਕਰਨ ਲੱਗੇ ਆ। ਦੂਜੇ ਪਾਸੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਗਾਰਡ ਆ ਉਹ ਇੱਕ ਵੱਖਰੀ ਤਾਕਤ ਵਾ, ਉਹਨਾਂ ਦਾ ਇੰਚਾਰਜ ਹੋਰ ਵਾ। ਪਰ ਉੱਥੇ ਦਾ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਆ ਉਹ ਵੱਖਰਾ, ਜਿਹੜੀ ਉਹਨਾਂ ਦੀ ਪਾਵਰ ਆ ਨਾ ਉਹ ਇੱਕ ਥਾਂ ਸੈਂਟਰਲ ਨਹੀਂ, ਵੱਖਰੇ ਥਾਂ ਕੀਤੀ ਹੋਈ ਆ ਉਹਨਾਂ ਨੇ, ਜਿਹਦੇ ਕਰਕੇ ਇਹੋ ਜਿਹਾ ਢਾਂਚਾ, ਜਿੱਦਾਂ ਤੋਂ ਪਹਿਲਾਂ ਗੱਲ ਕੀਤੀ ਆ ਤੁਸੀਂ, ਉਹ ਢਾਂਚਾ ਇਹੋ ਜਿਹਾ ਜੇ ਇੱਕ ਨੂੰ ਖਤਮ ਕਰ ਦਿੰਦੇ ਤਾਂ ਉਹਦੀ ਤਾਂ ਪੋਜੀਸ਼ਨ ਲੈਣ ਲਈ ਹੋਰ ਉੱਥੇ ਹੈਗਾ। ਤੇ ਦੂਸਰੇ ਇਰਾਨੀਅਨ ਜਿਹੜੇ ਆ ਬਹੁਤ ਸਿਵਲਾਈਜ਼ਡ ਲੋਕ, ਉਹ ਪੁਰਾਣੀ ਸਭਿਅਤਾ ਆ, ਸੂਝੇ ਹੋਏ ਲੋਕ। ਹੁਣ ਇੱਕ ਗੱਲ ਮੈਂ ਕਹਿ ਦਿੰਦਾ, ਠੀਕ ਹੈ, ਟਰੰਪ ਨੇ ਪਾਵਰ ਬਹੁਤ ਆ, ਉਹਦੇ ਕੋਲ ਇਜ਼ਰਾਈਲ ਉਹਦੇ ਨਾਲ ਆ ਇਸ ਵੇਲੇ, ਬਾਕੀ ਦੇ ਚਾਚੇ ਦਾ ਪੁੱਤ ਭਰਾ ਜਿੰਨੇ ਵੀ ਕਜ਼ਨ ਨੇ ਉਹ ਨਾਲ ਜੁੜ ਜਾਂਦੇ ਆ। ਅਮਰੀਕਾ ਦੇ, ਇੰਗਲੈਂਡ ਵਾਲੇ ਹੋਏ, ਫਰਾਂਸ ਵਾਲੇ ਹੋਏ, ਜਾਂ ਮੈਨੂੰ ਕੋਈ ਹੋਰ ਚੋਇਸ ਵੀ ਹੈ ਨਹੀਂਗਾ, ਨਾਲ ਤੁਰਨਾ ਪੈਂਦਾ। ਸਾਡੇ ਜਿਹੜੇ ਆਪਣੇ ਆਸਟ੍ਰੇਲੀਆ ਵਾਲੇ ਉਹ ਵੀ ਜੁੜ ਜਾਂਦੇ ਨਾਲ, ਸਾਰੇ ਜੁੜ ਗਏ ਨਾ, ਕੈਨੇਡਾ ਵਾਲੇ। ਪਰ ਅੱਜ ਤੋਂ 20 ਸਾਲ 50 ਸਾਲ ਨੂੰ ਜਦੋਂ ਹਿਸਟਰੀ ਹੋਣੀ ਆ ਨਾ, ਤੇ ਖਮੇਨੀ ਦਾ ਨਾਂ ਲੋਕਾਂ ਨੂੰ ਯਾਦ ਰਹਿਣਾ। ਆ ਜਿਹੜਾ ਪ੍ਰੈਜ਼ੀਡੈਂਟ ਵਗੈਰਾ ਇਹ ਸਾਰੇ ਭੁੱਲ ਜਾਣੇ ਲੋਕਾਂ, ਕਿਉਂਕਿ ਬਜ਼ੁਰਗ ਸੀ ਜਾਂ ਗਲਤ ਸੀ ਸਹੀ ਸੀ ਇਹ ਮੈਂ ਗੱਲ ਨਹੀਂ ਕਰਦਾ, ਮੈਨੂੰ ਪਰ ਉਹ ਲੜਦਾ, ਉਹ ਝੁਕਿਆ ਨਹੀਂ, ਪੂਰੀ ਆਪਣੀ ਇੱਜ਼ਤ ਨਾਲ ਆਕੜ ਕੇ ਗਿਆ। ਇਹੋ ਜਿਹਾ ਮਰਨਾ ਥੋੜਾ ਬੋਲਦਾ ਭਾਈ। ਮੈਨੂੰ ਇੱਕ ਗੱਲ ਦੱਸੋ, ਪਹਿਲਾਂ ਖਬਰਾਂ ਤੁਸੀਂ ਵੀ ਬੜੀ ਹੁਣ ਚੀਰ ਫਾੜ ਦੀ ਕਰਨੀ ਗਿੱਝ ਗਏ ਆ ਤੁਸੀਂ। ਹੁਣ ਪੰਜਾਬੀ 'ਚ ਰੋਜ਼ ਖਬਰਾਂ ਆਉਂਦੀਆਂ, ਪਰ ਤੁਸੀਂ ਇਹ ਸਮਝ ਲਓ ਵੀ ਜਿਹੜਾ ਲੰਬੜ ਹੈ ਇਹਨੂੰ ਜੀਓ ਪੋਲਿਟਿਕਸ ਜ਼ਿਆਦਾ ਆਉਂਦੀ ਹੈ। ਅੱਛਾ, ਬੜੇ ਚਿਰ ਦਾ ਚੁੱਪ ਬੈਠਾ ਸੀਗਾ। ਸਾਰੇ ਦੇਸ਼ਾਂ ਦੇ ਭੂਡੋ ਨੇ ਕੁੱਟੂ ਤਾਇਆ ਮਾੜੇ ਮੈਸੀ ਵਾਂਗੂ ਤੁਰਿਆ, ਬ੍ਰੇਕ ਲੱਗਦੀ ਨਹੀਂ ਇਹਦੀ। ਆਖੇ ਕਹਿੰਦਾ ਖਮੇਨੀ ਹੀ ਮਾਰਤਾ। ਮੈਨੂੰ ਇਹ ਦੱਸੋ, ਉਹਦੇ ਮਰੇ ਦੀ ਕੋਈ ਫੋਟੋ ਆਈ ਆ, ਅਮਰੀਕਾ ਵਾਲਿਆਂ ਨੇ ਪਾਈ ਆ ਜਾਂ ਇਰਾਨ ਵਾਲਿਆਂ ਨੇ ਪਾਈ ਆ? ਐਦਾਂ ਤਾਂ 4 ਵਾਰ ਪਹਿਲਾਂ ਵੀ ਖਮੇਨੀ ਮਰਿਆ, ਜੋ ਫੇਰ ਜਿੰਦਾ ਹੋ ਜਾਂਦਾ। ਨਾ ਲੰਬੜਾ, ਹੁਣ ਐਵੇਂ ਨਾ ਤੂੰ ਉਹ ਦੂਜੀਆਂ ਐਵੇਂ ਗੱਲਾਂ ਫੈਲਾਈ ਜਾ। ਉਹ ਮਾਰਨ ਵਾਲੇ ਮੰਨਦੇ ਆ, ਜਿਹਨਾਂ ਦਾ ਮਰਿਆ ਉਹ ਮੰਨਦੇ ਆ। ਨਹੀਂ, ਅੱਗੇ ਵੀ 3-4 ਵਾਰ ਇਰਾਨ ਵਾਲੇ ਕਹਿੰਦੇ ਸੀ ਮਰ ਗਿਆ, ਉਹ ਫੇਰ ਆ ਜਾਂਦਾ। ਅਮਰੀਕਾ ਵਾਲੇ ਨਾਲ ਸਭ ਨੂੰ ਪਤਾ, ਸਾਰੀ ਅਤੇ ਪਤਾ ਕਿੰਨੇ ਮਸਾਦ ਦੇ ਏਜੰਟ ਉੱਥੇ ਬੈਠੇ ਇਰਾਨ ਦੇ ਵਿੱਚ। ਜਿਹੜਾ ਹੁਣ ਖਮੇਨੀ ਨੂੰ ਉਹਨੇ ਮਾਰਿਆ, ਇਹਦੇ ਕੀ ਖਿਆਲ ਹੈ? ਉਹਨਾਂ ਕੋਲ ਸਾਰੀ ਇਨਫੋਰਮੇਸ਼ਨ, ਬਹੁਤ ਸਾਰੇ ਲੋਕੀ ਜਿਹੜੇ ਘਰ ਦਾ ਭੇਤੀ ਲੰਕਾ ਢਾਵੇ, ਇਹਨਾਂ ਦੇ ਵਿੱਚ ਕੁਝ ਆਪਣੇ ਲੋਕੀ ਨਾਲ ਸਾਡੇ ਗਵਾਂਢ ਚ ਰਹਿੰਦੇ ਇਦਾਂ ਦੇ ਬੰਦੇ। ਆਹੋ, ਮੈਂ ਉਹ ਦੂਰ ਕਰ ਲਈ ਜਾਣਾ, ਕਿਹੜੀ ਘਟ ਕਰਨੀ ਹੈ, ਤੇਰਾ ਮੌਕਾ ਲੱਗਾ। ਨਹੀਂ ਚਲੋ ਹੁਣ ਇਹ ਤਾਂ ਵੀ ਆਪਾਂ ਇਹੀ ਅਰਦਾਸ ਕਰਦੇ ਹਾਂ, ਬਾਕੀ ਨੂੰ ਜਿਹੜੀਆਂ ਬੱਚੀਆਂ ਮਾਰੀਆਂ ਮਾੜੀ ਗੱਲ ਆ, ਇਹ ਸ਼ਰਮ ਵਾਲੀ ਗੱਲ ਹੈ, ਕਲਾਨ ਤਵਾਉਣੀ ਚਾਹੀਦੀ ਆ। ਸਾਡੇ ਮੋਦੀ ਸਾਹਿਬ ਬੋਲੇ ਨਹੀਂ ਹੈਗੇ, ਪਾਰਟੀ ਦੇ ਵੱਲ ਤੇਰਾ ਵੀ ਝੁਕਾ ਉਧਰ ਨੂੰ ਜ਼ਿਆਦਾ ਅੱਜ ਕੱਲ੍ਹ ਚੱਲਦਾ। ਲੈ ਯਾਰ, ਕਦੀ ਤੂੰ ਮੈਨੂੰ ਆਮ ਨਾਲ ਰਲਾ ਦੇਣਾ, ਕਦੀ ਤੂੰ ਮੈਨੂੰ ਕਾਂਗਰਸ ਦਾ, ਮੈਂ ਹੁਣ ਘੜੁੱਕੇ ਵਾਲਿਆਂ ਨਾਲ ਆ, ਬੀਜੇਪੀ ਵਾਲ ਕਰ ਦਿੱਤਾ। ਮੈਂ ਘੜੁੱਕੇ ਵਾਲਿਆਂ ਨਾਲ ਆ, ਬਿਨਾਂ ਕੋਈ ਫਾਲਤੂ ਗੱਲ ਨਾ ਕਰਿਓ। ਤੇਰਾ ਵੀ ਕੋਈ ਯਕੀਨ ਨਹੀਂ, ਟਰੰਪ ਵਾਂਗ ਤੂੰ ਵੀ ਬਦਲਦਾ ਰਹਿੰਦਾ। ਉਹ ਹੋਰ ਹਿਸਾਬ ਨਾਲ ਬਦਲ। ਨਾਲੇ ਮੈਨੂੰ ਮਾਟਰਾ ਇੱਕ ਗੱਲ ਦੱਸ, ਇਹ ਮਸਲਾ ਤਾਂ ਹੈ ਚੱਲਣਾ ਹੈਗਾ ਲੰਮਾ, ਮੈਨੂੰ ਲੱਗਦਾ ਜੇ ਹਿਸਾਬ ਨਾਲ ਦੋਨੋਂ ਤੇਰਾ ਅੜੀਆਂ ਆ। ਬਾਕੀ ਇਹ ਜਿਹੜਾ ਇਰਾਨ ਹੈਗਾ ਵੱਡਾ ਮੁਲਕ ਆ, ਇਹਨਾਂ ਨੂੰ ਵੀ ਪਤਾ ਸੀ ਕਿਸੇ ਨਾ ਕਿਸੇ ਦਿਨ ਇਹਨਾਂ ਨਾਲ ਪੰਗਾ ਪੈਣਾ ਹੀ ਪੈਣਾ ਆ। ਇਹ ਪਤੰਦਰ ਤਿਆਰੀ ਕਰਕੇ ਬੈਠੇ ਆ। ਕੌਣ? ਇਰਾਨ ਵਾਲੇ। ਇਹ ਅੜਨਗੇ, ਕਮਜ਼ੋਰ ਹੈਗੇ ਆ ਪਰ ਇਹ ਅੜਨਗੇ। ਇਹ ਸਿਆਪਾ ਲੰਮਾ ਪੈਣਾ, ਪਰ ਜਿਹੜੇ ਮਨੁੱਖਤਾ ਮਰਦੀ ਆ ਨਾ, ਇਹ ਕੰਮ ਮਾੜਾ ਆ। ਜਿਹੜੇ ਨੁਕਤਾ ਦਾ ਘਾਣ ਤਾਂ ਮਾੜਾ ਹੀ ਹੈ ਜੀ। ਜਿਹੜੀਆਂ ਕੁੜੀਆਂ ਮਰੀਆਂ, ਉਹਨਾਂ ਦੇ ਜਿਹੜੇ ਬਾਪ ਆ, ਕੀ ਉਹਨੂੰ ਜਾਂ ਉਹਦੀ ਮਾਂ ਆ, ਉਹ ਭੁੱਲ ਜੂਗੇ। ਉਹ ਛੋਟੇ ਬੱਚੇ, ਇਹ ਫਿਰ ਤੁਸੀਂ ਦੇਖ ਲਿਓ, ਜਿੱਦਣ ਖੈਰ ਢਹਿਣਾ ਤਾਂ ਮਾੜਾ ਮਾਲ ਢਹਿੰਦਾ ਹੀ ਹੁੰਦਾ, ਚਲੋ ਉਹ ਸ਼ਾਨ ਨਾਲ ਢਾਊਗਾ, ਉਹਦੀ ਇੰਨੀ ਬਹੁਤ ਬਹਾਦਰੀ ਆ। ਉੱਥੋਂ ਫਿਰ ਜਿਹੜੇ ਉਹ ਜਾਣੀ ਕਿ ਸਰੈਂਡਰ ਤਾਂ ਨਹੀਂ ਹੋਏ, ਲੜਦੇ ਮੰਨ ਗਏ। ਫਿਰ ਜਿੱਦਾਂ ਪਹਿਲਾਂ ਜਹਾਜ਼ ਫਿਰ ਅਮਰੀਕਾ 'ਚ ਵੱਜੇ ਆ, ਫਿਰ ਮੈਨੂੰ ਤਾਂ ਲੱਗਦਾ ਫਿਰ ਹੋਰ ਵੱਜਿਆ ਕਰੂਗਾ, ਫਿਰ ਤਾਂ ਬੰਦੇ ਹੀ ਵੱਜਿਆ ਕਰਨਗੇ। ਟੈਰਰਿਜ਼ਮ ਵਧੂਗਾ ਹੁਣ ਫਿਰ, ਜਦੋਂ ਕਿਸੇ ਦੀ ਬੱਸ ਨਹੀਂ ਕਿਸੇ ਦਾ ਚੱਲਦਾ, ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕੋਈ ਨਾ ਕੁਝ ਕਰਦਾ ਹੀ ਆ। ਪਰ ਮਾਟਰਾ ਇਹ ਤਾਂ ਹੁਣ ਚਲੋ ਥੋੜਾ ਜਿਹਾ
ਅਰਬ ਦੇ ਵਿੱਚ ਚੱਲਦਾ ਪਿਆ, ਸਾਡੇ ਤਾਂ ਗਵਾਂਢ 'ਚ ਹੀ ਸਿਆਪੇ ਨਹੀਂ ਮੁੱਕਦੇ ਹੈਗੇ। ਅਫਗਾਨਿਸਤਾਨ ਵਾਲੇ ਬੜੇ ਸੂਈਓ ਕੁੱਤੀ ਵਾਂਗੂ ਪਾਕਿਸਤਾਨ ਨੂੰ ਪਿਓ ਆ। ਦੇਖ ਲਾ ਤਾਇਆ ਵੀ ਇਹ ਲੱਗਦਾ ਨਹੀਂ ਸੀ ਕਦੀ ਵੀ ਜਦੋਂ ਹਨਾ ਤਾਲਿਬਾਨ ਆਇਆ ਹੁਣ ਤੇ ਸਾਰੇ ਕਹਿੰਦੇ ਸੀ ਵੀ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਣਾ। ਇਮਰਾਨ ਖਾਨ ਨੇ ਵੀ ਕਿਹਾ ਇਹਨਾਂ ਨੇ ਜਾ ਕੇ ਉੱਤੇ ਗਲਾਸੀਆਂ ਦੇ ਖੜਕਾਈਆਂ ਜਾ ਕੇ ਸਾਰਿਆਂ ਨੂੰ ਡਰ ਇਹ ਪਿਆ ਸੀ ਵੀ ਨਹੀਂ ਹੁਣ ਇੰਡੀਆ ਦੇ ਖਿਲਾਫ ਦੋਨਾਂ ਨੇ ਇਕੱਠੇ ਹੋ ਜਾਣਾ, ਅਫਗਾਨਿਸਤਾਨ ਨੇ ਤੇ ਪਾਕਿਸਤਾਨ ਨੇ। ਇੰਡੀਆ ਦੀ ਇਨਵੈਸਟਮੈਂਟ ਬਹੁਤ ਜ਼ਿਆਦਾ ਹੋਈ ਉਹ ਸੀ। ਹੁਣ ਤੁਸੀਂ ਇਹ ਦੇਖ ਲਓ ਵੀ ਇਦਾਂ ਦੀ ਇਹਨਾਂ ਦੀ ਆਪਸ ਵਿੱਚ ਖੜਕੀ ਆ ਵੀ ਹੁਣ ਇਹਨਾਂ ਦਾ ਵੀ ਹਫ਼ਤਾ ਹੋ ਗਿਆ ਲੜਾਈ ਨੂੰ। ਉਹ ਮੈਂ ਤਾਂ ਕਹਿੰਦਾ ਹੁਣ ਮਾਹੌਲ ਬਣਿਆ ਆ, ਉਂਗਲ ਜੇ ਹੋਰ ਲਾਓ, ਚੱਕ ਕੇ ਪਰੇ ਕਰੋ, 2-3 ਪਾਕਿਸਤਾਨ ਦੇ ਟੋਟੇ ਕਰਕੇ ਆਓ ਮਾਰੋ, ਦੱਬ ਲਓ ਬਲੋਚਲ ਬਲੂਤਿਸਤਾਨ ਜਿਹਾ। ਉਹ ਭਰਾਵਾ ਐਵੇਂ ਨਾ ਤੂੰ ਵੀ ਮੋਦੀ ਆ ਕੇ ਆਕੜ ਕੇ ਰੋਣਾ ਰੱਪਾ ਪਾ ਕੇ ਐਵੇਂ ਲੜਾਈ ਕਰਵਾ ਦੇ, ਮੁੜ ਕੇ 5-6 ਜਹਾਜ਼ ਫੇਟ ਕੇ ਬਣੇ ਫੇਰ ਦੇਖੇਗਾ ਦਾੜਾ। ਉਹ ਕੰਮ ਤਾਂ ਉਹਨਾਂ ਨੇ ਕਰ ਜਾਣਾ ਆ। ਮੈਂ ਤਾਂ ਕਹਿੰਦਾ ਲੜਾਈ ਵਿੱਚ ਕੋਈ ਫਾਇਦਾ ਨਹੀਂ। ਜਿਹੜੀਆਂ ਬਾਹਰਲੀਆਂ ਤਾਕਤਾਂ ਆ ਉਹ ਇਹੋ ਚਾਹੁੰਦੀਆਂ ਕਿ ਹਿੰਦੁਸਤਾਨ ਤੇ ਪਾਕਿਸਤਾਨ ਆਪਸ 'ਚ ਲੜਦੇ ਰਹਿਣ, ਪਾਕਿਸਤਾਨ ਤੇ ਅਫਗਾਨਿਸਤਾਨ ਲੜਦੇ ਰਹਿਣ। ਬੰਗਲਾਦੇਸ਼ ਦੇ ਵਿੱਚ ਤਾਕਤਾਂ ਦੂਜੀ ਦਾ ਸੀਨਾ ਦਾ ਇਹਨਾਂ ਨੇ ਬਦਲਿਆ। ਜੋ ਅਫਗਾਨਿਸਤਾਨ ਵਿੱਚ ਹੋ ਰਿਹਾ ਉਹ ਅਮਰੀਕਾ ਵਾਲੇ ਕਰਾ ਰਿਹਾ। ਉਹਨਾਂ ਨੂੰ ਤੁਹਾਨੂੰ ਯਾਦ ਹੋਣਾ ਟਰੰਪ ਨੇ ਕਿਹਾ ਸੀ ਅਸੀਂ ਜਿਹੜਾ 에ਅਰ ਬੇਸ ਬਣਾਇਆ ਅਫਗਾਨਿਸਤਾਨ 'ਚ ਹਾਂਜੀ ਉਹ ਵਾਪਸ ਲੈਣਾ। ਤੇ ਜਿਹੜੀਆਂ ਇਹਦੀਆਂ ਸਿਫਤਾਂ ਗੰਢਿਆ ਆ ਮਨੀਰ ਸਾਹਿਬ ਦੀਆਂ, ਜਿਹੜਾ ਉਹਦਾ ਆਪਣਾ ਫੀਲਡ ਮਾਰਸ਼ਲ ਆ, ਇਹ ਕਦੋਂ ਕਰਦਾ? ਉਹਨੂੰ ਦੱਸਿਆ, ਪਹਿਲਾਂ ਸੱਦਿਆ, ਪਹਿਲਾਂ ਚਮਲਾਏ, ਹੁਣ ਕਿਹਾ ਪੁੱਤ ਜੀ ਤੁਸੀਂ ਉੱਥੇ ਆ ਹਮਲਾ ਕਰੋ। ਉਹ ਚਾਹੁੰਦੇ ਨਹੀਂ ਕੋਈ ਟੱਕ ਕੇ ਬੈਠੇ, ਲੜਾਈਆਂ 'ਚ ਲੱਗੇ ਰਹਿਣਾ ਆਪਣੇ ਆਪ। ਯਾਨੀ ਤਾਇਆ ਤੇਰੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਟਰੰਪ ਨੇ ਇਹਨੂੰ ਲੰਚ ਕਰਾਇਆ ਸੀ ਹੁਣ ਉਹਦੇ ਬਿੱਲ ਧਾਰਦੇ ਆ। ਮੂੰਹ ਖਾ ਵੇਖਾ ਸ਼ਰਮਾਉਣਾ, ਹੁਣ ਬਿੱਲ ਤਾਂ ਦੇਣੇ ਹੀ ਪੈਣੇ ਫੇ। ਇਹ ਬਿੱਲ ਧਾਰਦੇ ਆ। ਨੌ ਇੰਡੀਆ ਦਾ ਵਿੱਚ ਲੱਗਦਾ ਕਹਿੰਦੇ ਪ੍ਰੋਕਸੀ ਖੇਲਦੇ ਆ। ਪਰ ਤਾਇਆ ਪਾਕਿਸਤਾਨ ਸਭ ਤੋਂ ਬੁਰਾ ਫਸਿਆ ਆ। ਇੱਕ ਤਾਂ ਨਹੀਂ ਸਮਝੌਤਾ ਕਰ ਲਿਆ ਸਾਊਦੀ ਅਰਬ ਦੇ ਨਾਲ, ਕਹਿ ਦਿੱਤਾ ਜੀ ਤੁਹਾਡੇ ਤੇ ਅਟੈਕ ਸਾਡੇ ਤੇ ਸਮਝਿਆ ਜਾਊਗਾ, ਆਪਾਂ ਦੋਨੋਂ ਭਾਈ ਭਾਈ ਆ। ਉਹ ਇਹਨਾਂ ਦੀ ਮਾੜੀ ਕਿਸਮਤ ਕਹਿ ਲਓ, ਪਹਿਲਾਂ ਹੀ ਪੰਗਾ ਇਰਾਨ ਨਾਲ ਪੈ ਗਿਆ ਉਹਦਾ। ਇਰਾਨ ਨੇ ਹਮਲਾ ਕਰ ਦਿੱਤਾ ਉਹਦਾ, ਚਲੋ ਇਹ ਬਚ ਗਏ ਆ। ਹੁਣ ਇਹ ਵੀ ਦੋਸ਼ ਲੱਗਦੇ ਆ ਵੀ ਇੱਧਰਲੇ ਪਾਸਿਓਂ ਵੀ ਇਹਨੀ ਲੈਂਡ ਯੂਜ਼ ਕੀਤੀ ਆ ਅਮਰੀਕਾ ਨੇ ਇਰਾਨ ਤੇ ਹਮਲਾ ਕਰਨ ਲਈ। ਇਰਾਨ ਨੇ ਵੀ ਕਿਹਾ ਵੀ ਅਸੀਂ ਇਹ ਤੇ ਇਨਵੈਸਟੀਗੇਸ਼ਨ ਜਿਹੜੀ ਆ ਕਰਨੀ ਆ। ਹੁਣ ਇਹਦੀ ਲੜਾਈ ਚੱਲ ਪਈ ਆ ਅਫਗਾਨਿਸਤਾਨ ਨਾਲ। ਹੁਣ ਸਾਊਦੀ ਅਰਬ ਅਜੇ ਤੱਕ ਬੋਲਿਆ ਨਹੀਂ। ਗੱਲ ਤਾਂ ਇਹ ਹੋਈ ਸੀ ਵੀ ਜੇ ਆਪਸ ਵਿੱਚ ਅਸੀਂ ਲੜਾਂਗੇ ਤਾਂ ਦੂਜੇ ਨੇ ਆ ਕੇ ਖੜਨਾ ਉੱਥੇ। ਹੁਣ ਆ ਲੜਾਈ ਜਿੱਦਾਂ ਹੁਣ ਕਹਿ ਦਿੱਤੀ ਵੀ ਖੁੱਲੀ ਸਾਡੀ ਜੰਗ ਲੱਗੀ ਹੋਈ ਹੈ। ਉਹਨਾਂ ਨੇ ਬਿਆਨ ਦਿੱਤਾ ਆ, ਸੋਢੀ ਦੇ ਬਿਆਨ ਨੇ, ਵੀ ਅਸੀਂ ਦੇਖਿਆ ਆ ਕਿ ਅਮਰੀਕਾ ਵਾਲਿਆਂ ਨੇ ਸਾਨੂੰ ਬੜੇ ਵਾਅਦੇ ਕੀਤੇ ਸੀ, ਪਰ ਜਦੋਂ ਹੁਣ ਸਾਡੇ ਉੱਤੇ ਬੰਬ ਡਿੱਗਣ ਲੱਗੇ ਇਰਾਨ ਵੱਲੋਂ, ਇਹ ਸਾਨੂੰ ਚੇਤਾ ਭੁਲਾ ਕੇ ਸਾਡਾ ਸਾਰਾ ਇਹ ਇਜ਼ਰਾਈਲ ਦੀ ਮਦਦ ਕਰ ਰਹੇ ਆ, ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ, ਸਾਨੂੰ ਪ੍ਰੋਟੈਕਟ ਚਾਹੁੰਦੀ ਆ ਉਹਨਾਂ ਨੂੰ ਗੱਲ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਪਰ ਇਰਾਨ ਵੀ ਤਾਂ ਇਹੀ ਕਹਿੰਦਾ ਸੀ ਇਹਨਾਂ ਨੂੰ ਸਮਝ, ਉਦੋਂ ਸਮਝ ਨਹੀਂ ਲੱਗੀ ਇਹਨਾਂ ਨੂੰ। ਨਹੀਂ ਮੈਂ ਸਮਝਾ ਦਿੰਦਾ, ਮੈਂ ਹੋਰ ਦੱਸ ਦਿੰਦਾ ਕਹਾਂ ਕੀ ਹੋਣਾ ਹੈ। ਇਹ ਅਮਰੀਕਾ ਵਾਲੇ ਕਿਸੇ ਦੇ ਸਕੇ ਨਹੀਂ ਹੈਗੇ, ਇਹ ਤਾਂ ਮੰਨਦੇ ਆ ਨਾ। ਸਗਾ ਕੋਈ ਵੀ ਨਹੀਂ ਕਹਿੰਦਾ। ਨਾਲੇ ਕਹਿੰਦਾ ਮੈਨੂੰ ਵੀਜ਼ਾ ਦਿਓ ਅਮਰੀਕਾ ਦਾ, ਮੈਂ ਉਹ ਵੀ ਦੇਖਣ ਜਾਣਾ। ਹੁਣ ਨਹੀਂ ਜਾਣਾ ਮਾੜੀ ਮੋਟੀ ਕੋਈ ਨਾ ਭਰਾਵੋ, ਫੜ ਕੇ ਕੱਢਦੇ ਆ। ਮੁੜ ਕੇ ਫਿਰ ਜਾਊਂਗਾ ਮੈਂ ਸਿਵਿਲੀਅਨ ਪਲੇਨ 'ਚ, ਮੁੜ ਕੇ ਆਊਂਗਾ ਆਰਮੀ ਪਲੇਨ 'ਚ। ਮੈਂ ਤੁਹਾਨੂੰ ਦੱਸਦਾ ਉਹ ਵੀ ਹੱਥ ਕੜੀ ਲਾ ਕੇ ਇਹ ਤੋਂ ਬਿਨਾਂ ਭਰਾਵਾ ਤੋਬਾ 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 ਵਾਹਿਗੁਰੂ। ਅਮਰੀਕਾ ਵਾਲਿਆਂ ਆਸਟ੍ਰੇਲੀਆ ਕਿਹੜਾ ਮਾਰ ਲਾਂਗੇ। ਅਮਰੀਕਾ ਵਾਲਿਆਂ ਨੇ ਭੇਜਿਆ ਅਸਲਾ, ਪਾਕਿਸਤਾਨ ਉਹਨਾਂ ਦੇ ਕੰਟੇਨਰ ਉਤਰੇ ਆ, ਉਹਦੀ ਮਿਲੀ ਸੋ ਇਰਾਨ ਵਾਲਿਆਂ ਨੂੰ। ਉਹਨਾਂ ਨੇ ਕੰਟੇਨਰ ਤਾਰਦੇ ਉੱਥੇ ਮਜਾਲਾ ਮਾਰ ਕੇ ਸਾਰਾ ਅਸਲਾ ਤਬਾਹ ਕੀਤਾ, ਨਾਲੇ ਪਾਕਿਸਤਾਨ ਨੂੰ ਕੰਨ ਕਰਤੇ, ਬੰਦੇ ਦੇ ਪੁੱਤ ਬਣ ਜਾਓ। ਇਹ ਮੈਂ ਤੁਹਾਨੂੰ ਦੱਸ ਦਿੰਦਾ, ਇਹ ਚਾਹੇ ਜਿੰਨੇ ਮਰਜ਼ੀ ਇਰਾਨ ਨਾਲ ਸੀਟੀਆਂ ਮਾਰੀ ਜਾਣ ਪਾਕਿਸਤਾਨ ਵਾਲੇ, ਇਹਨਾਂ ਨੇ ਦੇਖਿਓ ਪਿੱਛੋਂ ਚਾਕੂ ਇਰਾਨ ਦੇ ਖੋਪੜਾ ਆ ਥਰੂ ਅਮਰੀਕਾ। ਇਹ ਜਿਹੜਾ ਐਂਡ ਦੀ ਮਾੜੀ ਮੋਟੀ ਵੀ ਹੁਣ ਰਹਿੰਦੀ ਹੋਈ ਨਾ ਲੜਾਈ, ਨਹੀਂ ਪਾਕਿਸਤਾਨ ਦੇ ਥਰੂ ਇਰਾਨ ਨੂੰ ਕਾਬੂ ਕਰ। ਪਤਾ ਕੀ ਹੁੰਦਾ, ਜਿਹੜਾ ਪਿੰਡ ਦਾ ਸਰਪੰਚ ਹੁੰਦਾ ਨਾ, ਕਈ ਉਹਦੇ ਝੋਲੀ ਚੁੱਕ ਜਾਂਦੇ ਆ, ਸਰਪੰਚ ਚੜ ਗਏ, ਉਹਨਾਂ ਦੀ ਆਪਣੀ ਕੋਈ ਹੈਸੀਅਤ ਨਹੀਂ ਹੁੰਦੀ। ਉਹ ਕੀ ਕਰਦੇ, ਸਰਪੰਚ ਦੇ ਮਗਰ ਤੁਰੇ ਫਿਰਦੇ ਆ। ਸਰਪੰਚ ਨੇ ਅੱਜ ਇਹਨਾਂ ਬੋਲਣਾ ਛੱਡ ਦਿੱਤਾ, ਉਹਨੂੰ ਵੀ ਉਹਨਾਂ ਬੋਲਣਾ ਛੱਡ ਦੇਣਾ। ਸਰਪੰਚ ਦੂਜੇ ਨੇ ਬੋਲਣਾ ਪਿਆ, ਉਹਨੂੰ ਉਹਨਾਂ ਬੋਲਣਾ ਪੈਣਾ। ਜਦੋਂ ਸਰਪੰਚ ਲੈ ਗਿਆ, ਉਹਨੂੰ ਕੋਈ ਵੀ ਨਹੀਂ ਪੁੱਛਦਾ। ਅਮਰੀਕਾ ਪਾਕਿਸਤਾਨ ਦਾ ਇਹੀ ਹਾਲ ਆ। ਗੱਲ ਤਾਂ ਮਾਟਰਾ ਤਾਇਦੀ ਇਦਾਂ ਵਧੀਆ ਖਰੀ ਗੱਲ ਕਰਦਾ, ਕਿਤੇ ਕਰਦਾ ਪਰ ਜ਼ਿਆਦਾ ਨਹੀਂ। ਤੇਰੇ ਮੂੰਹ ਸਿਫਤ ਨਿਕਲੀ ਆ, ਇਹ ਤਾਂ ਪਾਰਟੀ ਬਣਦੀ ਆ। ਉਹ ਤਾਂ ਇਵੇਂ ਔਕਲੇ ਫਿਰਦਾ ਰਹਿੰਦਾ। ਇਹ ਤਾਂ ਚੱਲ ਇਦਾਂ ਕਰਦੇ ਹੀ ਕਰਦੇ ਆ। ਫਿਰ ਸਾਡੇ ਸਰਪੰਚਾਂ ਨੂੰ ਕੀ ਹੋਇਆ ਆ, ਆਮ ਆਦਮੀ ਪਾਰਟੀ ਵਾਲਾ ਜਿਹਦੇ ਨਾਲ ਝੋਲਾ ਚੱਕੀ ਫਿਰਦਾ ਰਹਿਣਾ, ਇਹ ਸਰਪੰਚਾਂ ਨੂੰ ਕਿਹੜੀ ਗੋਲੀ ਵੱਜੀ ਹੋਆ? ਹੁਣ ਤੂੰ ਬੀਜੇਪੀ ਸੀਗਾ, ਹੁਣ ਤੂੰ ਆਮ ਚ ਲਿਆ। ਮੈਨੂੰ ਨਹੀਂ ਪਤਾ, ਇਹਦਾ ਪਤਾ ਹੀ ਲੱਗਦਾ। ਮੈਨੂੰ ਦੱਸ ਮੈਂ ਪਹਿਲਾਂ ਹੈ ਕਿੱਧਰ ਆ? ਮੈਂ ਘੜੁੱਕੇ ਵਾਲਿਆਂ ਨਾਲ ਹੈ, ਮੇਰਾ ਇਦਾਂ ਘੜੁੱਕੇ ਵਾਲਾ ਨਹੀਂ ਪਤਾ ਹੈ। ਸ਼ੁਰੂ ਚ ਘੜੁੱਕੇ ਵਾਲਿਆਂ ਨਾਲ ਹੀ ਸੀਗਾ, ਜਿਹੜੇ ਪਾਣੀ ਚ ਘੜੁੱਕੇ ਚਲਾਏ ਸੀ, ਚੱਲੇ ਨਹੀਂ। ਆਹੋ
ਤੇ ਮੈਂ ਗੱਲ ਉਹੀ ਮੈਂ ਤਾਂ ਕਰਦਾ ਕਹਿੰਦਾ ਫਿਰ ਉੱਥੇ ਚੱਲ ਜਾਣਾ ਭਾਈ। ਨਹੀਂ, ਮੈਂ ਹੁਣ ਗੱਲ ਇਹ ਕਰਦਾ ਵੀ ਉਹ ਤਾਂ ਚੱਲ ਲੜਾਈਆਂ 'ਚ ਫਸੇ ਹੋ ਆ, ਸਾਡੇ ਇੱਥੇ ਕਿਹੜੀਆਂ ਲੜਾਈਆਂ ਪੰਜਾਬ ਚੱਲਦੀਆਂ, ਇਹ ਆਪਸ ਵਿੱਚ ਹੀ ਫਸੇ ਪਏ ਆ। ਇਹ ਕਹਿੰਦੇ PRTC ਦੀਆਂ ਬੱਸਾਂ ਨੂੰ ਕਹਿੰਦੇ ਅਸੀਂ ਨੀਲਾ ਪੀਲਾ ਰੰਗ ਕਰ ਦੇਣਾ, ਉਹਨਾਂ ਕੀ ਹੋਣਾ ਬਿੱਲ, ਇਹ PRTC ਦੇ ਘਾਟਾ ਹੀ ਪੂਰਾ ਕਰ ਦੇਣ ਤਾਂ। ਨਹੀਂ ਕਮਲਿਆ ਤੂੰ ਸਮਝਦਾ ਨਹੀਂ, ਜੇ ਹੁਣ ਪੈਸੇ ਦੀ ਲੋੜ ਹੈ ਇਲੈਕਸ਼ਨ ਵਾਸਤੇ ਹਨਾ, ਖਜ਼ਾਨੇ 'ਚ ਪੈਸਾ ਸਿੱਧਾ ਕੱਢਣਾ ਨਹੀਂ ਆਪਾਂ। ਮੈਂ ਗੱਲ ਕਰਦਾ, ਗਲਤ ਵੀ ਹੋ ਸਕਦਾ। ਹੁਣ ਇਹਦੇ ਬੱਸਾਂ ਦੇ ਰੰਗ ਹੋਣੇ ਆ, ਹੁਣ ਬੱਸਾਂ ਦੇ ਰੰਗ 25 ਟੌੜੀ ਡੱਬਾ ਲੈ ਕੇ 50 ਵੀ ਪਾਈ ਸਕਦੇ ਆ, ਕਹਿਣ ਦਾ ਭਾਵ ਆ ਉਹ ਲੰਬੜਾ ਪਾ ਸਕਦੇ ਸੀ, ਪੈਣੇ ਹੀ ਆ ਤਾਂ ਆਏ ਤਾਂ ਇੰਨੀ ਹੀ ਪੈਣੀ, ਇਦਾਂ ਹੀ ਹੁਣ ਜਿਹੜੇ ਬੱਸਾਂ ਦੇ ਜਿੰਨੇ ਪੈਸੇ ਲਾਉਣੇ ਆ, 1 ਕਰੋੜ ਲਾਉਣਗੇ, 2 ਕਰੋੜ ਲਾਉਣਗੇ, 1-2 ਕਰੋੜ ਇੱਧਰ ਉੱਧਰ ਵੀ ਹੋ ਸਕਦਾ। ਉਹ ਲੰਬੜਾ ਤਰੀਕਾ ਇਹ ਨਹੀਂ ਫਿਰ ਇਹ ਜਦੋਂ ਸਾਡੇ ਵਾਲੇ ਬੰਦਿਆਂ ਨੇ ਘੜੋਕਾ ਚਲਾਇਆ ਸੀਗਾ, ਉਦੋਂ ਫਿਰ ਇਹਨਾਂ ਨੂੰ ਬੜਾ ਚੁੱਭਦਾ ਸੀ ਘੜੋਕਾ। ਉਦੋਂ ਕਹਿੰਦੇ ਸੀ ਚਿੱਟਾ ਰੰਗ ਇਦਾਂ ਹੀ ਕਰਾ ਇੱਥੇ ਪੀਲਾ ਰੰਗ ਕੀਤਾ ਹੈ, ਜਦੋਂ ਗੱਲ ਸੁਣ, ਇਹਨੇ ਚਿੱਟਾ ਕਰਾਇਆ ਸੀ। ਜਦੋਂ ਇਹ ਜਾਣਗੇ ਫਿਰ ਘੜਕੇ ਵਾਲਿਆਂ ਨੂੰ ਫੜ ਲੈਣਗੇ। ਉਹਦਾ ਤਾਇਆ ਇਹ ਪਹਿਲਾਂ ਗੱਲ ਇਹੀ ਚੱਲਦੀ ਸੀ, ਲੰਬੜ ਦਾ ਵਾਜਿਬ ਆ ਪੁਆਇੰਟ ਬਈ ਜਦੋਂ ਐਂਬੂਲੈਂਸ ਸ਼ੁਰੂ ਹੋਈ 108 ਨੰਬਰ ਵਾਲੀ ਬਾਦਲ ਸਰਕਾਰ ਵੇਲੇ, ਉਦੋਂ ਬਾਦਲ ਸਾਹਿਬ ਦੀ ਫੋਟੋ ਐਂਬੂਲੈਂਸਾਂ ਦੇ ਉੱਤੇ ਲਾਤੀ। ਉਦੋਂ ਮਾਨ ਸਾਹਿਬ ਪਤਾ ਕੀ ਕਹਿੰਦੇ ਸੀ, ਰੋਕਦਾ ਤੈਨੂੰ ਮੈਂ ਮਾਰੀ ਕਰ ਦਵਾਂ, ਇਹਦੀ ਖੁਰਕ ਹੀ ਕਰ ਦਵਾਂ, ਚੇਤਾ ਰੱਖੋ ਘੜੋਕੇ ਵਾਲਾ ਨਾਲ। ਹੁਣ ਮੈਂ ਉਦੋਂ ਕਹਿੰਦੇ ਸੀਗੇ ਆਹ ਬਾਦਲ ਸਾਹਿਬ ਦੀ ਹਾਸੇ ਦੀ ਫੋਟੋ ਲਾਈ, ਅੰਦਰ ਚਾਹੇ ਐਂਬੂਲੈਂਸ ਚੀਕਾਂ ਪੈਂਦੀਆਂ ਹੁਣ ਬੰਦੇ ਦੇ ਹੈ। ਹਾਂਜੀ, ਤੇ ਹੁਣ ਕੀ ਕਰਦੇ, ਹੁਣ ਵੀ ਤਾਂ ਉਹੀ ਰੰਗ ਰੂੰਗੀ ਕਰਦੇ। ਉਦੋਂ ਇਹਨਾਂ ਨੇ ਕਿਹਾ ਜੀ ਦੇਖੋ ਆ ਭਾਂਡਿਆਂ ਦੇ ਉੱਤੇ ਵੀ ਫੋਟੋਆਂ ਲੱਗੀਆਂ ਆ, ਢੀਂਡਸਾ ਸਾਹਿਬ ਦਾ ਹੀ ਮਜ਼ਾਕ ਇਨੀ ਉਡਾਇਆ, ਬਹੁਤ ਜਾਨੀ ਸਾਈਕਲ ਦੀ ਕਿਤੇ ਕਾਠੀ ਦੇ ਫੋਟੋ ਲਾਤੀ, ਉਹਦੇ ਚੀਰ ਕਵਰ ਤੇ ਲਾਤੀ। ਹਾਂਜੀ, ਇਦਾਂ ਕਿੱਦਾਂ ਲੱਗ ਗਈ। ਤੇ ਹੁਣ ਇਹਨਾਂ ਨੇ ਹਸਪੀਟਲ ਦੇ ਉੱਤੇ ਵੀ ਆਪਣਾ ਰੰਗ ਨੀਲਾ ਪੀਲਾ ਕਰ ਦਿੱਤਾ। ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਤੁਸੀਂ ਕਾਹਨੂੰ ਅਫਸਰ ਹੁੰਦੇ ਆ, ਇਹ ਹੈ ਹੀ ਰੰਗ ਕਰਨ ਵਾਲੀ ਸਰਕਾਰ। ਜਦੋਂ ਪਹਿਲੋਂ ਆਏ ਸੀ ਜਿਹੜੇ ਮੈਡੀਕਲ ਸੈਂਟਰ ਜਾਂ ਸੀਗੇ ਕਿ ਉਹ ਕਲੀਨਿਕਾਂ ਜੀਆਂ ਸੀ, ਉਹਨਾਂ ਦੇ ਰੰਗ ਕੀਤਾ ਇਹਨਾਂ ਨੇ। ਹੁਣ ਬੱਸਾਂ ਦੇ ਰੰਗ ਕੀਤਾ, ਹੁਣ ਹਸਪਤਾਲ ਰੰਗ ਕਰਨਾ। ਜੇ ਰੰਗ ਕਰਾਉਣਾ ਆ ਤਾਂ ਇਸ ਪਾਰਟੀ ਨੂੰ ਲੈ ਮੁੜ ਕੇ ਫਿਰ ਰੰਗ ਕਰਨ ਵਾਲੀ ਬਦਲਾਅ ਦੇ ਵਿੱਚ ਇਹ ਰੰਗ ਦਾ ਹੀ ਬਦਲਾਅ ਕੀਤਾ। ਨਹੀਂ ਗੱਲ ਸੁਣੋ, ਰੰਗ ਤਾਂ ਕਰ ਲੈਣ, ਪਰ ਸਾਡਾ ਰੰਗ ਨੀਲਾ ਕਿਉਂ ਕੀਤਾ? ਤੇਰਾ ਕਿਹੜਾ ਰੰਗ ਕਸਰ ਦਾ ਇੱਥੇ ਘੜੋਕੇ ਵਾਲੇ ਆ, ਸਾਡਾ ਰੰਗ ਆਹੋ। ਜਦੋਂ ਤੁਸੀਂ ਆਓਗੇ ਤੁਸੀਂ ਕਰ ਲਿਓ ਆਪਣਾ। ਨਾ ਪੀਲਾ ਵੀ ਆ, ਆਹੋ ਨਾਲ ਪੀਲਾ ਆ, ਚਲੋ ਉਹ ਤਾਂ ਹੁਣ ਮਿੰਦੀ ਉਹਨਾਂ ਨੂੰ ਇਹਨੂੰ ਪਰ ਹੁਣ ਇਹ ਲਾਸਟ ਵਾਲਾ ਸਾਲ ਆ, ਕੁਝ ਮਹੀਨੇ ਰਹਿ ਗਏ ਕਹਿ ਲਓ ਬਈ ਚੋਣਾਂ ਆਉਣ ਦੇ ਵਿੱਚ। ਇੱਕ ਪ੍ਰਚਾਰ ਦਾ ਸਾਧਨ ਆ, ਸਾਡੇ ਲੋਕ ਵੀ ਤਾਇਆ ਇਹੀ ਚਾਹੁੰਦੇ ਆ ਕਿ ਪ੍ਰਚਾਰ ਕਿੰਨਾ ਕੁ ਹੋਇਆ। ਪਹਿਲਾਂ ਵੀ ਸਰਕਾਰਾਂ ਇਹ ਕਰਦੀਆਂ ਸੀ ਵੀ 4 ਸਾਲ ਕੁਝ ਨਹੀਂ ਕਰਦੀਆਂ ਸੀ, ਅਖੀਰਲਾ ਜਿਹੜਾ ਸਾਲ ਆ ਜਦੋਂ ਬਾਦਲ ਸਾਹਿਬ ਹੈ ਨਹੀਂ ਦਿਨੀ ਸੰਗਤ ਦਰਸ਼ਨ ਸ਼ੁਰੂ ਕਰ ਦਿੰਦੇ, 4 ਸਾਲ ਕਰਨਾ ਕੁਝ ਨਹੀਂ। ਇਹ ਘੜੋਕੇ ਵਾਲਾ ਤਾਂ ਇਹਨੂੰ ਦੱਸ ਦਈਏ ਬਈ ਪਹਿਲਾਂ 4 ਸਾਲ ਕੁਝ ਨਹੀਂ ਬੋਲਣਾ, ਕੁਝ ਨਹੀਂ ਬੋਲਣਾ, ਫਿਰ ਅਖੀਰਲਾ ਸਾਲ ਦੇ ਵਿੱਚ ਸਾਰਾ ਖਜ਼ਾਨਾ ਖੋਲ ਦੇਣਾ, ਜਿੱਥੇ ਬੈਠਣਾ। ਅੱਛਾ ਤੈਨੂੰ ਦਿੱਤਾ ਵੀ 2 ਕਰੋੜ, ਤੈਨੂੰ ਦਿੱਤਾ ਵੀ 3 ਕਰੋੜ, ਸੰਗਤ ਦਰਸ਼ਨ ਕਰਕੇ ਤਾਂ ਜੀ ਲੋਕਾਂ ਨੂੰ ਪ੍ਰਭਾਵਿਤ ਕਰ ਲੈਣਾ। ਹੁਣ ਵੀ ਇਹੀ ਕੰਮ ਹੈ ਇਹਨਾਂ ਨੇ। ਹੁਣ ਦੇਖੋ ਵੀ ਆ ਜਿਹੜਾ ਹੋ ਗਿਆ ਕਿ 2000 ਰੁਪਈਆ ਜਿਹੜਾ 1000 ਰੁਪਈਆ ਕੁੜੀਆਂ ਨੂੰ ਦੇਣਾ ਸੀ ਔਰਤਾਂ ਨੂੰ, ਉਹਦੇ ਲਈ ਵੀ ਦੱਸਦੇ ਆ ਵੀ ਹੁਣ ਬਜਟ ਦੇ ਵਿੱਚ ਪ੍ਰੋਵੀਜ਼ਨ ਲੈ ਆਂਦੀ ਆ ਇਹਨਾਂ ਨੇ। ਭਾਵੇਂ ਉਹਦੇ ਵਿੱਚ ਇਹ ਵੀ ਕਹਿ ਦਿੱਤਾ ਆ ਨਾਲ ਸ਼ਰਤਾਂ ਵੀ ਇੰਨਾ ਪੈਸਾ ਲਿਆਉਣਾ ਕਿੱਥੋਂ ਆ। ਹੁਣ ਨਾਲ ਇਹ ਕਹਿ ਦਿੱਤਾ ਆ ਜੀ ਜਿਹੜੇ ਤਾਂ ਇਨਕਮ ਟੈਕਸ ਕੁੜੀਆਂ ਭਰਦੀਆਂ ਆ ਜਾਂ ਜੋਬਾਂ ਕਰਦੀਆਂ ਜਾਂ ਜਿਨ੍ਹਾਂ ਦੇ ਆਪਣੇ ਰੋਜ਼ਗਾਰ ਆ, ਉਹਨਾਂ ਨੂੰ ਨਹੀਂ ਇਹਦੇ ਵਿੱਚ ਰੱਖਿਆ, ਸਿਰਫ ਜਿਹੜੇ ਅਨਐਮਪਲੋਇਡ ਹੈਗੇ ਆ ਉਹਨਾਂ ਦਾ ਰੱਖ ਦਿੱਤਾ। ਜਦ ਕਿ ਪਹਿਲਾਂ ਇਹ ਕਿਹਾ ਸੀ ਵੀ ਹਰ ਇੱਕ ਨੂੰ ਮਿਲਣੇ ਆ, ਉਹਦੇ ਵਿੱਚ ਵੀ ਮਾਸ ਜੀ 1100 ਕਰਦਾ ਕਰੇ। ਹਾਂ ਚਲੋ ਜਿੰਨੇ ਵੀ ਕਰ ਦਿੱਤੇ ਆ, ਪਰ ਉਹ ਦੇਣੇ ਬੜੇ ਔਖੇ ਆ ਹੁਣ। ਪਰ ਉਹ 1 ਸਾਲ ਇਹਨਾਂ ਨੂੰ ਪਤਾ ਆ ਵੀ ਆ ਜਿਹੜਾ ਸਾਲ ਆ, ਹਰ ਸਰਕਾਰ ਇਹੀ ਸੋਚਣ ਲੱਗ ਪਈ ਆ ਵੀ ਅਖੀਰਲੇ ਸਾਲ ਲੋਕੀ ਆਪਣੇ ਭੁੱਲ ਜਾਂਦੇ ਆ। ਹੁਣ ਜੇ ਆਪਾਂ ਦੇਖੀਏ ਪਿਛਲੇ ਸਾਲ ਕੀ ਸਰਕਾਰ ਦੀਆਂ ਸਕੀਮਾਂ ਆਈਆਂ ਸੀ, ਕਿਸੇ ਨੂੰ ਯਾਦ ਆ? ਇਹਨਾਂ ਨੂੰ ਪਤਾ ਆ ਵੀ ਅਗਰ ਜਿਹੜੇ ਆ ਅਖੀਰਲੇ 4-5 ਕੁ ਮਹੀਨੇ ਆ, ਇਹਨਾਂ ਦੇ ਵਿੱਚ ਲੋਕਾਂ ਨੂੰ ਖੁਸ਼ ਕਰਦੇ। ਲੋਕਾਂ ਨੇ ਪਿਛਲੇ 4 ਸਾਲ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਨਾਲ ਕੋਈ ਮਤਲਬ ਨਹੀਂ, ਇਹਨਾਂ ਨੂੰ ਵੀ ਭੇਦ ਮਿਲ ਗਿਆ। ਨੋ ਡਾਊਟ ਇਹ ਲੋਕ ਨਵੇਂ ਸੀ, ਚਾਹੁੰਦੇ ਸੀ ਕੁਛ ਬਦਲਾਅ ਕਰਨਾ, ਪਰ ਜਿਹੜੀ ਲੋਕਾਂ ਦੀ ਮਾਨਸਿਕਤਾ ਤਾਂ ਆ ਉੱਥੇ ਫਸੀ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਵੀ ਆਹੀ ਕੰਮ ਕਰਨਾ ਪੈਣਾ। ਮਾਟਰਾ ਜਿੱਦਾਂ ਮਰਜ਼ੀ ਗੱਲ ਕਰ ਲਓ, ਜਿੰਨੇ ਗੱਫੇ ਬਾਦਲ ਸਾਹਿਬ ਨੇ ਦਿੱਤੇ ਉਨੇ ਗੱਫੇ ਗੁੱਫੇ ਇਹਨਾਂ ਦੇ ਪੱਲੇ ਹੈ ਨਹੀਂ ਗੇ। ਇਹ ਤਾਂ ਘਪਲੇ ਕੁਪਲੇ ਮਾਰਦੇ ਆ। ਹੁਣ ਮਾਰਕਫੈਟ ਵੇਰਕਾ ਦੇ ਪਲਾਂਟ ਚੋਂ ਬੀਜਾਂ ਚੋਂ ਘਪਲਾ ਮਾਰ ਗਿਆ ਨਾ, ਕਰ ਗੱਲ ਹੁਣ ਉਹਦੀ ਨਾ। ਉਹਦੇ ਵਿੱਚ ਦੇਖੋ ਤਾਂ ਆ ਮਾਰਕਫੈਟ ਦਾ ਜਿਹੜਾ ਹੈਗਾ ਇਹ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਸੀ, ਦਸੂਹਾ ਪਿੰਡ ਹੁਸ਼ਿਆਰਪੁਰ ਦਾ ਹਨਾ। ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਸੀ ਵੀ ਕੋਆਪਰੇਸ਼ਨ ਦੇ ਨਾਲ ਚੱਲਣਾ, ਸਹਿਯੋਗ ਦੇ ਨਾਲ ਚੱਲਣਾ, ਹਨਾ। ਤੇ ਇਹਦੇ ਵਿੱਚ ਬੈਂਕਾਂ ਵੀ ਆ, ਡੈਰੀਆਂ ਵੀ ਆ, ਇਹਨਾਂ ਦਾ ਬਹੁਤ ਵੱਡਾ ਇੱਕ ਅਦਾਰੇ ਆ ਵੀ ਕਿਸਾਨ ਜਿਹੜੇ ਆ, ਮੰਨ ਲਓ ਕਿ ਟਰੈਕਟਰ ਹੀ ਆਪਾਂ ਇੱਕ ਲੈਣਾ ਵੀ ਪਿੰਡ ਦੇ ਵਿੱਚ ਮੰਨ ਲਓ ਕਿ 5 ਟਰੈਕਟਰ ਚਾਹੀਦੇ ਆ, ਵੀ ਇੱਕ ਆਪਾਂ ਟਰੈਕਟਰ ਲੈ ਲਈਏ ਜਿਨ੍ਹਾਂ ਕੋਲ 1 ਖੇਤ ਆ 2 ਖੇਤ ਆ, ਰਲ ਕੇ ਵਾਹੁਣਗੇ। ਸਰਕਾਰ ਉਹਨਾਂ ਨੂੰ ਬੀਜਾਂ ਦੇ ਵਿੱਚ ਸਹਾਇਤਾ ਦਊਗੀ, ਦਵਾਈਆਂ ਦੇ ਉੱਤੇ ਸਬਸਿਡੀ ਦੇ ਉੱਤੇ ਕਰਕੇ ਦੇਣਗੀਆਂ। ਪਰ ਤੁਸੀਂ ਜ਼ਿਆਦਾਤਰ ਜਾ ਕੇ ਕੱਢ ਕੇ ਦੇਖ ਲਿਓ
ਉਹਨਾਂ ਉੱਤੇ ਪੋਲੀਟੀਕਲ ਇੰਨਾ ਕਬਜ਼ਾ ਹੋ ਚੁੱਕਾ। ਪਹਿਲਾਂ ਤੁਸੀਂ ਦੇਖ ਲਿਓ, ਬਿਲਕੁਲ ਜਿੰਨਾ ਡੈਰੀਆਂ ਦਾ, ਵੇਰਕਾ ਮਾਰਕੀਟ ਦੀ ਗੱਲ ਕਰ ਲਓ ਤੁਸੀਂ, ਇਹਨਾਂ ਦੇ ਵਿੱਚ ਜਿੰਨੀ ਕਰਪਸ਼ਨ ਹੈ, ਤਾਇਆ ਰੱਬ ਦਾ ਹੀ ਨਾਂ ਹੈ। ਹੁਣ ਜ਼ਿਆਦਾ ਆਇਆ, ਪਹਿਲਾਂ ਘੱਟ ਸੀਗੀ। ਚਾਹੇ ਸ਼ੁਰੂ ਤੋਂ ਕੋਈ ਹੀ ਇਨਫਲੇਸ਼ਨ ਦੇ ਹਿਸਾਬ ਨਾਲ ਵਧਣੀ ਆ ਨਾ। ਚਿੱਟਿਆਂ ਦੇ ਟਾਈਮ ਵੀ ਜ਼ਿਆਦਾ ਰਹੀ ਆ। ਹਾਂ, ਬਾਅਦ ਸਾਡੇ ਪਰ 12 ਸਾਲ ਦੇ ਦੂਜਾ ਟਾਈਮ ਇਹਨਾਂ ਨੂੰ ਕੰਟਰੋਲ ਕੌਣ ਕਰਦਾ? ਮੌਜੂਦਾ ਸਰਕਾਰ। ਪਹਿਲਾਂ ਅਕਾਲੀ, ਜਦੋਂ ਅਕਾਲੀਆਂ ਦੀ ਸਰਕਾਰ ਆਉਂਦੀ ਆ, ਅਕਾਲੀ ਇਹਨਾਂ ਨੂੰ ਬਚਾਉਂਦੇ ਆ। ਜੇ ਤੁਸੀਂ ਜਾ ਕੇ ਪਿੰਡ ਦਾ ਹੀ ਬੰਦਾ ਇੱਕ ਕਹਿ ਦੇਵੇ, ਪਿੰਡ ਦਾ ਬੰਦਾ ਕਹਿ ਦੇਵੇ ਵੀ ਸਾਡੇ ਪਿੰਡ ਆ ਦੇਖੋ ਜੀ, ਦੁੱਧ ਫੈਟ ਦੇ ਆਧਾਰ ਤੇ ਲਿਆ ਜਾਂਦਾ, ਵੇਚਦੇ ਇੱਕੋ ਹੀ ਭਾਅ ਆ, ਬਾਹਰੋਂ ਬਾਹਰ ਰਿਕਾਰਡ ਤੋਂ ਬਾਹਰ ਹੀ ਵੇਚ ਦਿੱਤਾ ਜਾਂਦਾ, ਲੋਕਾਂ ਨੂੰ ਮੈਂਬਰ ਨਹੀਂ ਬਣਾਇਆ ਜਾਂਦਾ। ਬੈਂਕਾਂ ਦੇ ਵਿੱਚ ਜਿਹੜੀਆਂ ਖਾਦਾਂ ਵਗੈਰਾ ਜਿਹੜੀਆਂ ਆ, ਉਹਨਾਂ ਦੇ ਵਿੱਚ ਜਿਹੜੀਆਂ ਖਾਦਾਂ ਪ੍ਰੋਪਰ ਨਹੀਂ ਦਿੱਤੀਆਂ ਜਾਂਦੀਆਂ। ਜਿੱਥੇ ਤੱਕ ਮਰਜ਼ੀ ਤੁਸੀਂ ਜੋਰ ਲਾਓ, ਜਾਂ ਤੁਹਾਨੂੰ ਸੁਣਵਾਈ ਕੋਈ ਨਹੀਂ ਹੋਣੀ, ਕਿਉਂਕਿ ਜਿਹੜੇ ਬੰਦੇ ਆ ਬੈਠੇ, ਉਹ ਸਰਕਾਰਾਂ ਦੇ ਨਾਲ ਪਹਿਲੇ ਮਿਲੀ ਭੁਗਤ ਕਰਕੇ ਬੈਠੇ, ਉਹ ਇੰਨੇ ਨਿਡਰ ਹੋ ਚੁੱਕੇ ਆ, ਤੁਸੀਂ ਹੈਰਾਨ ਰਹਿ ਜਾਓਗੇ ਜਾ ਕੇ। ਤੇ ਕਰਪਸ਼ਨ ਤਾਂ ਜਿਹੜੀ ਹੈ ਸ਼ੁਰੂ ਤੋਂ ਹੀ ਬਣੀ ਹੋਆ, ਤੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ। ਨਹੀਂ, ਹਰ ਕੋਈ ਬੰਦਾ ਕਹਿੰਦਾ ਵੀ ਮੇਰਾ ਕੰਮ ਹੋ ਜਾ, ਪੈਸੇ ਦਿਓ, ਕੰਮ ਕਰਾਓ, ਘਰ ਨੂੰ ਜਾਓ। ਬਸ ਬਿਲਕੁਲ। ਨਹੀਂ, ਪਰ ਹੁਣ ਇਹਨਾਂ ਨੂੰ ਤਾਂ ਸ਼ਰਮ ਚਾਹੀਦੀ ਆ। ਆਖਰੀ ਸਾਲ ਚੱਲਦਾ ਆ, ਮੰਨ ਕੇ ਤੁਸੀਂ ਹੁਣ ਬੀਜਾਂ ਦੇ ਵਿੱਚ ਵੀ ਪੈਸੇ ਖਾਈ ਜਾਂਦੇ, ਸਬਸਿਡੀ ਦੇ ਪੈਸੇ ਖਾਈ ਜਾਂਦੇ। ਹੁਣ ਗੱਲ ਪਤਾ ਕੀ ਵੱਡੀ ਗੱਲ ਇਹ ਆ, ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਜੋ ਮਰਜ਼ੀ ਕਰ ਲਓ, ਖੀਰ ਤੇ ਆ ਕੇ ਝੂਠੇ ਵਾਅਦੇ ਸੱਚੇ ਕਰਕੇ ਨਾ ਤੁਸੀਂ ਫਿਰ ਵੀ ਜਿੱਤ ਸਕਦੇ ਆ। ਤਾਂ ਲੋਕਾਂ ਨੇ ਮੰਨ ਲਿਆ ਵੀ ਕਰਪਸ਼ਨ ਤੇ ਹੋਣੀ ਆ, ਕੋਈ ਆ ਜਾਵੇ, ਹੋ ਜਾਵੇ। ਬਾਹਰਲੇ ਮੁਲਕਾਂ 'ਚ ਮੈਂ ਗੱਲ ਦੇਖੀ ਆ, ਹੁਣ ਕਹਿ ਲਾ ਆਪਾਂ ਆਸਟ੍ਰੇਲੀਆ ਜਾਂਦੇ ਹੁੰਦੇ ਰਹਿੰਦੇ ਆ, ਉੱਥੇ ਦੋ ਪਾਰਟੀਆਂ, ਇੱਕ ਹੈਗੀ ਆ ਕੰਜ਼ਰਵੇਟਿਵ, ਦੂਜੀ ਹੈਗੀ ਲੇਬਰ। ਇੱਕ ਲੇਬਰ ਤਬਕਾ ਜਿਹੜੇ ਕੰਮਕਾਰ ਕਰਦੇ ਆ, ਉਹਨਾਂ ਤਬਕਾ ਉਹਨਾਂ ਦੀ ਪਾਰਟੀ ਆ। ਇੱਕ ਜਿਹੜੇ ਬਿਜ਼ਨਸ ਮਾਈਂਡਡ ਆ, ਉਹਨਾਂ ਦੀ ਪਾਰਟੀ ਆ। ਦੋਨਾਂ ਦੀ ਆਈਡੀਓਲੋਜੀ ਵੱਖਰੀ ਆ। ਬਹੁਤ ਛੇਤੀ ਕਰਕੇ ਇੱਕ ਬੰਦਾ ਛੱਡ ਕੇ ਪਾਰਟੀ ਜਿਹੜੀ ਦੂਜੀ ਪਾਰਟੀ 'ਚ ਨਹੀਂ ਜਾਂਦਾ, ਕਿ ਉਹਦਾ ਬਲੀਫ ਵੱਖਰਾ ਹੈ ਨਾ। ਇਸ ਕਰਕੇ ਜਿਹੜਾ ਲੇਬਰ ਵਿੱਚ ਆ, ਉਹ ਨਿੱਕੇ ਹੁੰਦੇ ਤੋਂ ਲੈ ਕੇ ਵੱਡੇ ਹੁੰਦੇ ਤੱਕ, ਪਾਰਟੀ ਮੈਂਬਰ ਬਣਨ ਤੱਕ, MP ਬਣ ਤੱਕ, ਉਹ ਇੱਕ ਸੋਚ ਲੈ ਕੇ ਬੈਠਾ ਵੀ ਮੈਂ ਵਰਕਰਾਂ ਦੇ ਭਲੇ ਲਈ ਸੋਚਣਾ। ਜਿਹੜਾ ਦੂਜਾ ਬੰਦਾ ਕੰਜ਼ਰਵੇਟਿਵ ਆ, ਉਹ ਨਿੱਕੇ ਹੁੰਦੇ ਤੋਂ ਲੈ ਕੇ ਵੱਡੇ ਹੁੰਦੇ ਲੈ ਕੇ ਬੈਠਾ ਵੀ ਮੈਂ ਬਿਜ਼ਨਸ ਵਧਾਉਣੇ ਆ, ਬਿਜ਼ਨਸ ਦੇ ਹੱਕ ਬਾਰੇ ਸੋਚਣਾ। ਉਹ ਇੱਕ ਦੂਜੇ ਪਾਰਟੀ ਨਹੀਂ ਵੜਦੇ। ਜਿਹੜੇ ਸਾਡੇ ਆ, ਅਕਾਲੀ ਹੋ ਗਿਆ, ਕਾਂਗਰਸ ਹੋ ਗਿਆ, ਆਮ ਹੋ ਗਏ, BJP ਹੋ ਗਈ, ਉਹਨਾਂ ਦੀ ਕੋਈ ਆਈਡੀਓਲੋਜੀ ਹੈ ਹੀ ਨਹੀਂ। ਉਹਨਾਂ ਦੀ ਕੋਈ ਆ ਜਿੱਤਣਾ ਕਿੱਦਾਂ, ਬਸ ਸਰਕਾਰ ਬਣਾਉਣੀ ਆ। ਅੱਜ ਉਹ BJP ਜਾਂ ਕੱਲ ਨੂੰ ਉਹ ਅਕਾਲੀ ਆ, ਅਕਾਲੀ ਤੋਂ ਬਾਅਦ ਉਹ ਆਮ 'ਚ ਪੈ ਗਏ, ਆਮ 'ਚ। ਇਹ ਕੋਈ ਬੈਨ ਚਾਹੀਦਾ ਕਿ ਜਿਹੜਾ ਬੰਦਾ ਇੱਕ ਪਾਰਟੀ 'ਚ ਹੋ ਗਿਆ, ਇੱਕ ਵਾਰੀ ਚੇਂਜ ਕਰ ਸਕਦਾ, ਉਸ ਤੋਂ ਬਾਅਦ ਚੇਂਜ ਨਹੀਂ ਕਰ ਸਕਦਾ। ਕੋਈ ਇੱਦਾਂ ਦਾ ਰੂਲ ਚਾਹੀਦਾ ਕਿ ਆਪੇ ਚੇਂਜ ਕਰਨ ਵੜ ਜਾਓ। ਬਿਲਕੁਲ ਆਇਆ ਸਹੀ ਆ? ਨਹੀਂ, ਸਹੀ ਨਹੀਂ ਹੈਗਾ, ਗਲਤ ਆ। ਤੂੰ ਜ਼ਿਆਦਾ ਲੰਮੇ ਹੱਥੀ ਲਿਆ। ਅੱਛਾ, ਮੈਂ ਮੰਨਦਾ ਕਿ ਜਿਹੜੀਆਂ ਆਪਣੀਆਂ ਪਾਰਟੀਆਂ ਨਾ ਸਾਰੀਆਂ ਨਿਕੰਮੀਆਂ ਆ, ਇਹ ਦਲ ਬਦਲੂਗਾ। ਪਾਰਟੀਆਂ ਨਹੀਂ ਕਮੀਆਂ, ਬੰਦੇ ਨਿਕੰਮੇ। ਬੰਦੇ ਚਾਹੇ ਜੋ ਮਰਜ਼ੀ ਆ, ਤੁਸੀਂ ਸਾਰੇ ਨਿਕੰਮੇ ਆ। ਸਾਡੀ ਜਿਹੜੀ ਪਾਰਟੀ ਆ ਨਾ ਤਕੜੀ ਵਾਲੀ, ਇਹਦੇ ਬੰਦੇ ਇੱਧਰ ਉੱਧਰ ਨਹੀਂ ਜਾਂਦੇ, ਜੇ ਜਾਂਦੇ ਤਾਂ ਮੁੜ ਜਾਂਦੇ ਛੇਤੀ। ਮੁੜੇ ਆਉਂਦੇ ਜੋ ਕਹਿੰਦੇ ਪੱਥਰ ਛੱਡ ਕੇ ਮੱਛੀ ਮੁੜਦੀ ਆ। ਆਉਂਦੇ ਤਾਂ ਹੈਗੇ ਆ ਨਾ, ਆਈਡੀਓਲੋਜੀ ਤਾਂ ਬਾਹਰ ਨਹੀਂ ਲੈ ਕੇ ਆਉਂਦੇ ਹੀ ਆ ਮਾੜੀ ਮੋਟੀ। ਰਣਜੀਤ ਤੁਹਾਡੀ ਪਾਰਟੀ ਦਾ ਸੀਗਾ, ਉਹ ਮਾੜਾ ਮੋਟਾ ਤਾਂ ਚਲੋ ਇਦਾਂ ਹੋ ਜਾਂਦਾ, 2-4 ਦਿਨ ਬਾਹਰ ਲਾਇਆ ਤਾਂ ਇਦਾਂ ਕੋਈ ਬੜਾ ਫਰਕ ਨਹੀਂ ਪੈਂਦਾ। ਨਾਲੇ ਕੱਲੇ ਨੂੰ ਭੰਡਣ ਦੀ ਕੀ ਲੋੜ ਆ? ਚਲੋ ਹੈ 27 ਦੀਆਂ ਇਲੈਕਸ਼ਨਾਂ ਮੂਹਰੇ ਖੜੀਆਂ, ਠੀਕ ਆ। ਇਹ ਅਸਲ 'ਚ ਸਾਡਾ ਕਸੂਰ ਹੈ, ਸਾਡੇ ਲੋਕਾਂ ਦਾ ਕਸੂਰ ਹੈ। ਪੰਜਾਬ ਤੇ ਕਰਜ਼ਾ ਇਸ ਟਾਈਮ 4,17,000 ਕਰੋੜ ਦਾ ਆ। ਮੈਨੂੰ ਲੱਗਦਾ ਇਹਨਾਂ ਨੇ 5 ਸਾਲ ਪੂਰਾ ਕਰਦੇ ਨੂੰ 5 ਟਪਾ ਦੇਣੇ ਆ। ਠੀਕ ਆ ਜੀ, ਕੱਢੀ ਲੀਡਰਾਂ ਨੂੰ ਗਾਲਾਂ। ਮੈਂ ਕਹਿੰਦਾ ਮਾੜੇ ਆ, ਅਸੀਂ ਸਭ ਤੋਂ ਜ਼ਿਆਦਾ ਮਾੜੇ। ਸਾਡੇ ਨੂੰ ਉਹ ਸਕਿੰਟ ਲਾਉਂਦੇ ਆ ਜਾਤ ਪਾਤ ਦੇ ਹਿਸਾਬ ਦੇ ਨਾਲ ਲੀਡਰ ਖੜੇ ਕਰਨ ਦੇ ਲਈ। ਹਾਂ, ਹੁਣ ਅੱਗੇ ਤਾਂ ਹੁੰਦਾ ਸੀ ਇਹ ਦਰਾਂ 'ਤੇ ਜਾਂਦੇ ਆ ਤੁਹਾਡੇ, ਤਾਂ ਚਲੋ ਤੁਸੀਂ ਫਿੱਟ ਲੈਣ ਤਾਂ ਬੰਦ ਸੀ। ਹੁਣ ਤਾਂ ਇਹਨਾਂ ਦਰਾਂ 'ਤੇ ਜਾਣ ਦੀ ਲੋੜ ਨਹੀਂ। ਹੁਣ ਤਾਂ ਬਾਬੇ ਦੇ ਨਾਲ ਫੋਟੋ ਕਰਾ ਕੇ ਕਹਿ ਦਿੰਦੇ ਆ, ਹੋ ਗਿਆ ਨਾ ਤੁਹਾਡਾ ਕੰਮ, ਪਰ ਖਿਆਲ ਰੱਖਿਓ ਸਾਡਾ। ਹੁਣ ਸੱਚੀ ਇੱਥੇ ਆ ਕੇ ਅਸੀਂ ਫਸੇ ਹੋਵਾਂ। ਲੰਬੜਾ, ਇਹ ਤੇਰੀ ਗੱਲ ਬਈ 100% ਸਹੀ ਹੈ। ਮੰਮੀ ਨਾਲ ਰੈਲੀਆਂ ਤੇ ਰੈਲੀਆਂ। ਹੁਣ ਬਾਬਿਆਂ ਕੋਲ ਚੱਲ ਜਾਓ, ਜਿੱਧਰ ਬਾਬੇ ਹੋ ਗਏ ਉਧਰ ਉਹਨਾਂ ਦੀ ਸਰਕਾਰ ਬਣ ਗਈ। ਲੋਕਾਂ ਦਾ ਆਪਣਾ ਕੋਈ ਧਰਮ ਦੀਨ ਮੰਨ ਤਾਂ ਹੈ ਹੀ ਨਹੀਂ। ਤੇ ਤਾਂ ਹੀ ਕਹਿੰਦਾ ਉਹਨਾਂ ਕਿ ਚੰਗੇ ਬੰਦੇ ਨੇ ਵੋਟ ਪਾ ਦਿਓ। ਸੋਚ ਕੋ ਆਪਣੀ ਸਿਰਫ ਇਹ ਹੈ ਵੀ ਮੈਂ ਫਲਾਣੇ ਬਾਬੇ ਨਾਲ ਜੁੜਿਆ, ਮੈਂ ਫਲਾਣੇ ਬਾਬੇ ਨਾਲ ਜੁੜਿਆ, ਜੋ ਬਾਬਾ ਜੀ ਨੇ ਕਹਿਤਾ ਉਹ ਠੀਕ ਆ। ਆਪਣੀ ਸੋਚ ਕੋਈ ਨਹੀਂ। ਪਰ ਬਾਹਰਲੇ ਮੁਲਕਾਂ 'ਚ ਮੈਂ ਗੱਲ ਦੇਖੀ ਆ ਬਈ, ਉੱਥੇ ਇੱਦਾਂ ਦੀ ਚੀਜ਼ ਨਾ ਕਰਪਸ਼ਨ ਆ, ਨਾ ਬਾਬਿਆਂ ਨੂੰ ਕੋਈ ਜਾਂਦਾ, ਸਾਰੇ ਕੰਮ ਕਰਦੇ ਆ। ਸਾਡੇ ਨੂੰ ਸਾਰੇ ਪ੍ਰਫੁੱਲਤ, ਜਿੰਨੇ ਅਸੀਂ ਰੱਬ ਨੂੰ ਜ਼ਿਆਦਾ ਮੰਨਦੇ ਆ, ਉਹਨੇ ਹੀ ਵਹਿਮਾਂ 'ਚ ਫਸੇ ਆ। ਜਿੰਨੇ ਵਹਿਮਾਂ 'ਚ ਫਸੇ ਆ, ਉਹਨੇ ਸਾਡੇ ਕਰਪਸ਼ਨ ਜ਼ਿਆਦਾ ਆ। ਸਿਰਫ ਡਰਾ ਪਾਇਆ ਲੋਕਾਂ ਦੇ ਉੱਤੇ, ਬਸ ਚੱਕਦੇ ਫੁੱਟੇ ਜਿਹੜੇ ਆਪ ਉਹ ਸਭ ਕੁਝ ਖੇ ਖਾਂਦੇ ਆ। ਨਾ ਉਹ ਰੱਬ ਨੂੰ ਮੰਨਦੇ ਆ, ਨਾ ਕੋਈ ਧਰਮ ਨੂੰ ਮੰਨਦੇ ਆ, ਨਾ ਕੋਈ ਕਾਨੂੰਨ ਨੂੰ ਮੰਨਦੇ ਆ। ਜਿਹੜਾ ਤਗੜਾ ਸਿਰਫ ਕਾਨੂੰਨ ਜਿਹੜਾ ਗਰੀਬਾਂ ਵਾਸਤੇ ਬਣਾਇਆ ਹੋਇਆ। ਅੱਛਾ ਮਾਟਰਾ, ਮੈਨੂੰ ਇੱਕ ਗੱਲ ਦੱਸ ਦੇ, ਕਿਤਾਬਾਂ ਕਤੂਬਾਂ ਤੂੰ ਵੀ ਪੜ੍ਹ ਲੈਣਾ, ਸਿਲੇਬਸ ਵਾਲੀਆਂ ਪੜ੍ਹਦਾ ਆ, ਤੈਨੂੰ ਕੀ ਪਤਾ ਹੁਣ ਕੀ ਚੱਲਦਾ ਮਾਰਕੀਟ 'ਚ, ਕੀ ਚੱਲਦਾ। ਉੱਦਾਂ ਹੁਣ ਸਰਕਾਰ ਬਣੂ ਕਿਹੜੀ?
ਮੇਰਾ ਖਿਆਲ ਰੱਖੀ ਮੜੀ। ਅੱਛਾ, ਨਹੀਂ ਤੇ ਫਿਰ ਤੇਰੀ ਹੈ ਜਦੋਂ ਤੂੰ ਆਪੇ ਹੀ ਕਹਿ ਰਿਹਾ ਵੀ ਘੜੁੱਕੇ ਵਾਲਿਆਂ ਦੇ ਨਾਲ ਨਹੀਂ, ਹੁਣ ਨੰਬਰ ਦੀ ਬਣਾਉਣੀ ਪੈਣੀ ਆ। ਮਾਇੰਡ ਨਾ ਕਰਿਓ, ਹੁਣ ਤਾਂ ਗੱਲ ਇੱਕੋ ਹੀ ਆ, ਸਾਰੇ ਟਰਾਈ ਕਰਕੇ ਦੇ ਰਹੇ ਕੋਲ ਬੀਜੇਪੀ ਰਹਿੰਦੀ ਆ ਉਹਨੂੰ ਕਰਕੇ ਦੇਖ ਲਓ ਫਿਰ ਪਤਾ ਤਾਂ ਲੱਗ ਜੂ ਵੀ ਸਾਰੇ ਟਰਾਈ ਕਰ ਲਈ ਸਾਰੇ ਟਰਾਈ ਕਰ ਲਓ। ਬੰਦੇ ਰੋਈ ਆ, ਬੀਜੇਪੀ 'ਚ ਵੀ ਉਹੀ ਜਾਣੇ ਆ। ਮੈਨੂੰ ਲੱਗਦਾ ਵੀ ਡਬਲ ਇੰਜਨ ਵਾਲਾ ਹੀ ਆ ਜੇ ਹਿਸਾਬ ਨਾਲ ਇਹ ਗੱਲਾਂ ਕਰਦਾ। ਜੋ ਮਰਜੀ ਗਈ ਜਾਣ, ਮੈਂ ਤੈਨੂੰ ਦੱਸਿਆ ਵੀ ਤੁਸੀਂ ਆਪ ਕਹਿੰਦੇ ਟਰਾਈ ਕਰਨੀ, ਆਪ ਟਰਾਈ ਕਰ ਲਈ ਹੈ। ਨਹੀਂ ਚਲੋ ਬੀਜੇਪੀ ਵੀ ਲੈ ਆਈ ਆ, ਬੀਜੇਪੀ ਵੀ ਰਹੀ ਆ ਅਕਾਲੀਆਂ ਦੇ ਨਾਲ, ਤੇ ਇਹ ਲੰਬੜਾ ਆਪ ਦੱਸ ਸਕਦਾ ਹੈ ਵੀ ਸਮਝੌਤਾ ਜੀ ਉਹ ਹੋ ਇਦਾਂ ਗਿਆ। ਸੀ ਨਾ ਕਾਲੀਆਂ ਦਾ ਬਸ ਇਹ ਵੀ ਤਾਂ ਗੱਲ ਹੈ ਨੇ ਵੀ ਊਟ ਦਾ ਕਿਸੇ ਨੂੰ ਪੁੱਛਿਆ ਵੀ ਚੜਾਈ ਚੰਗੀ ਕਿ ਉਤਰਾਈ ਚੰਗੀ, ਦੋਹਾਂ ਦੇ ਕਿੰਨਾ ਫਿੱਟੇ ਮੂੰਹ ਆ। ਉਹ ਗੱਲਾਂ ਜਿਹਨੂੰ ਮਰਜੀ ਲੈ ਆਓ। ਨਹੀਂ ਜਿਹੜਾ ਉਹ ਗੱਲਾਂ ਨਹੀਂ ਰਹੀਆਂ ਹੈਗੀਆਂ, ਅੱਛਾ, ਉਹ ਗੱਲਾਂ ਨਹੀਂ ਉਹ ਸਾਡਾ ਛੋਟਾ ਭਾਈ ਸੀਗਾ, ਅਸੀਂ ਫਿਰ ਵੀ ਤਾਂ ਅਸੀਂ ਸੀਟਾਂ ਹੁਣ ਨਹੀਂ ਕੱਢੀਆਂ। ਹੈ ਨਾ ਛੋਟਾ ਭਾਈ, ਹੁਣ ਵੱਡਾ ਆ ਉਹ। ਉਹ ਨਹੀਂ, ਉਹ ਫੁੱਲ ਵਾਲਿਆਂ ਦੇ ਹਜੇ ਨਹੀਂ ਪੈਰ ਲੱਗਣੇ ਹੈਗੇ, ਸਾਡੇ ਤੋਂ ਬਗੈਰ ਨਹੀਂ ਚੱਲ ਸਕਦੇ ਹੈਗੇ। ਯਾਰ ਇਹ ਗੱਲ ਹੋ ਰਿਹਾ ਭਾਈ, ਤੇਰੀ ਗੱਲਾਂ ਤਾਂ ਕਰੀ ਜਾਂਦੇ ਪੰਜਾਬ ਦੀਆਂ। ਹੁਣ ਦੇਖ ਆਪਣੇ ਬੰਦੇ ਮੁੰਡੇ ਕੁੜੀਆਂ ਕਿੰਨੇ ਬਾਹਰ ਗਏ ਬਾਹਰਲੇ ਮੁਲਕਾਂ 'ਚ। ਹੁਣ ਟਰੰਪ ਨੇ ਪੰਗਾ ਜਿਹਾ ਇਹੋ ਜਿਹਾ ਪਾਤਾ, ਹਰੇਕ ਮੁਲਕ ਦੇ ਵਿੱਚ ਮੁਜ਼ਾਹਰੇ ਹੋ ਰਹੇ ਆ, ਹਰੇਕ ਮੁਲਕ ਦੇ ਵਿੱਚ ਨਿਊਜ਼ਾਂ ਜਾ ਰਿਹਾ, ਖਬਰਾਂ 'ਚ ਆ ਰਿਹਾ, ਪਾਰਲੀਮੈਂਟ ਮੁੱਦੇ ਹੋ ਰਹੇ ਆ ਵੀ ਭਾਰਤੀ ਲੋਕਾਂ ਨੂੰ ਬਾਹਰੋਂ ਕੱਢੋ, ਇੱਥੋਂ ਬਾਹਰ ਕੱਢੋ ਆਸਟ੍ਰੇਲੀਆ 'ਚੋਂ। ਆਸਟ੍ਰੇਲੀਆ ਦੀ ਗੱਲ ਕਰਦਾ ਹਾਂ ਵੀ ਆਸਟ੍ਰੇਲੀਆ ਹੋਣਾ ਜਾਣਾ, ਉਹੀ ਗੱਲ ਅਮਰੀਕਾ 'ਚ ਵੀ ਕਰਨੀ। ਇਹੀ ਪੈਂਦਾ, ਇੰਗਲੈਂਡ 'ਚ ਵੀ ਇਹੀ ਪੈਂਦਾ। ਇਹ ਮੈਨੂੰ ਸਮਝ ਨਹੀਂ ਪੈਂਦੀ ਲੰਬੜਾ, ਤੂੰ ਆਪਣਾ ਹੁਣ ਦੇ ਆਪਣਾ ਆਈਡੀਆ ਵੀ ਸਾਡੇ ਭਾਰਤੀਆਂ ਦੁਆਲੇ ਕਿਉਂ ਇੰਨਾ। ਸਾਡੇ ਮੁੰਡੇ ਜਿਹੜੇ ਆਉਂਦੇ ਆ ਸਭ ਤੋਂ ਜ਼ਿਆਦਾ ਹਾਰਡ ਵਰਕਿੰਗ ਆ, ਡੋਲ ਤੇ ਨਹੀਂ ਜਾਂਦੇ, ਕੰਮ ਕਰਦੇ ਆ, ਮਿਹਨਤ ਕਰਕੇ ਘਰ ਖਰੀਦਦੇ ਆ, ਘਰਾਂ 'ਚ ਰਹਿੰਦੇ ਆ। ਕੋਈ ਡਾਕਟਰ, ਕੋਈ ਨਰਸ, ਕੋਈ ਇੰਜੀਨੀਅਰ, ਕੋਈ ਊਬਰ ਡਰਾਈਵਰ ਆ, ਕੋਈ ਟਰੱਕ ਡਰਾਈਵਰ ਆ, ਕੋਈ ਕੁਛ ਵੀ ਲਾਲਾ, ਸਾਰੇ ਬੜੇ ਪੜ੍ਹੇ ਲਿਖੇ ਆਪਣੇ ਨੇ, ਮਿਹਨਤ ਦੇ ਨਾਲ ਆ। ਪਰ ਹੋਰ ਕਈ ਕਮਿਊਨਿਟੀਆਂ ਆਈਆਂ ਬਾਹਰਲੇ ਮੁਲਕਾਂ 'ਚੋਂ ਜਿਹੜੀਆਂ 8-9 ਨਿਆਣੇ ਬਣਾ ਕੇ ਬੈਠੀਆਂ ਆਪਣਾ ਡੋਲ ਰਹਿੰਦੀਆਂ, ਉਹਨੂੰ ਕੋਈ ਨਹੀਂ ਕਹਿੰਦਾ। ਸਾਡੇ ਭਾਰਤੀਆਂ ਦੁਆਲੇ ਕਾਹਦੋਂ ਲੋਕੀ ਇੰਨੇ ਵੀ। ਹੁਣ ਦੱਸ ਮਾਸਟਰਾ ਜਵਾਬ ਤਾਂ ਤਾਇਆ ਆਪੇ ਹੀ ਦੇ ਗਿਆ, ਕਿੱਦਾਂ? ਸਿਰਫ ਮੈਨੂੰ ਡੀਕੋਡ ਕਰਨਾ ਪੈਣਾ। ਉਹ ਫਿਰ ਡੀਕੋਡ ਉਹੀ ਕਰੂਗਾ ਨਾ ਜਿਹਨੂੰ ਜੋ ਪੋਲਿਟਿਕਸ ਪਤਾ ਹੁੰਦਾ। ਆਹੋ, ਮਸਲਾ ਹੀ ਇਹ ਆ, ਤੂੰ ਤਾਇਆ ਇਹਨੇ ਸਿਰੇ ਤੇ ਗੱਲ ਕੀਤੀ। ਇਹ ਜਿਹੜੇ ਬਾਹਰਲੇ ਮੁਲਕ ਆ ਨਾ, ਘੁੰਮਿਆ ਤਾਂ ਤੂੰ ਮੇਰੇ ਨਾਲ ਜ਼ਿਆਦਾ ਆ ਆਹੋ, ਹੈ, ਪਰ ਮੈਂ ਥੋੜਾ ਹਿਸਾਬ ਕਿਤਾਬ ਲਾ ਕੇ ਦੇਖਦਾ। ਤੇਰੀ ਸੋਚ ਇਹ ਜਿਹੜੇ ਬੜੀ ਆ। ਬਾਹਰਲੇ ਮੁਲਕ ਆ ਨਾ, ਇਹਨਾਂ ਨੂੰ ਤਕਲੀਫ ਉਸ ਕਮਿਊਨਿਟੀ ਤੇ ਹੁੰਦੀ ਆ ਜਿਹੜੀ ਇਹਨਾਂ ਦੇ ਨਾ ਕੰਮਾਂ ਕਾਰਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਜਾਂਦੀ ਆ, ਜਿੱਥੇ ਜਿੱਥੇ ਰੋਜੀ ਰੋਟੀ ਜ਼ਿਆਦਾ ਪਈ ਆ। ਇਹ ਜਿਹੜੇ ਡੌਲ ਖਾਣੇ ਬੈਠੇ ਆ ਨਾ, ਮੈਂ ਹੀ ਨਹੀਂ ਕਹਿੰਦਾ ਬਾਕੀ ਕਮਿਊਨਿਟੀਆਂ ਮਾੜੀਆਂ ਆ, ਉਹ ਕਹਿੰਦੇ ਇਹਨਾਂ ਨੂੰ ਡੌਲਾਂ ਖਿਲਾਈ ਜਾਓ, ਇਹਨਾਂ ਨੇ 8-8 ਨਿਆਣੇ ਜੰਮੇ, ਇਹਨੂੰ ਕਹੋ 2 ਨਿਆਣੇ ਹੋਰ ਜੰਮ ਲਾ, ਹੋਰ ਤੈਨੂੰ ਪੈਸੇ ਦੇ ਦਾਂਗੇ। ਉਹ ਪੈਸੇ ਵੀ ਤਾਂ ਇਹਨਾਂ ਦੇ ਹੀ ਆ, ਘੁੰਮ ਘੁੰਮ ਕੇ ਆਉਂਦੇ, ਪਰ ਉਹ ਉੱਥੇ ਸੇਫ ਸਮਝਦੇ ਆਪਣੇ ਆਪ ਨੂੰ ਕਿ ਸਾਡੇ ਨਾ ਤਾਂ ਜੋਬਾਂ ਖੋਹਦੇ ਆ, ਨਾ ਸਾਡੇ ਨਾਲ ਅੱਖ ਮਲਾਉਂਦੇ ਆ, ਨਾ ਸਾਨੂੰ ਇਹ ਟਿੱਚਮਾ ਜਾਣਦੇ ਆ। ਸਾਡੀ ਪ੍ਰੋਬਲਮ ਕੀ ਹੈ ਕਿ ਅਸੀਂ ਪੜ੍ਹੀ ਲਿਖੀ ਕੌਮ ਆ, ਪੂਰਾ ਭਾਰਤੀ। ਇਹਨਾਂ ਨੇ ਜਾ ਕੇ ਹਰ ਚੀਜ਼ 'ਚ ਇਹਨਾਂ ਨੂੰ ਕੰਪੀਟੀਸ਼ਨ ਦਿੱਤਾ ਔਰ ਰਿਪਲੇਸ ਕਰਨਾ ਸ਼ੁਰੂ ਕਰਤਾ। ਇਹ ਚੀਜ਼ ਦੁਖਦੀ ਹੈ ਨਾ, ਇਹੀ ਆ ਇਸ ਕਰਕੇ ਸਾਡੀ ਇਹ ਤਰੱਕੀ ਸਾਡੀ ਭਾਰਤੀਆਂ ਦੁਸ਼ਮਣ ਭਾਰਤੀਆਂ ਨੂੰ ਕੱਢ ਦਿਓ। ਦੂਜਾ ਅਸੀਂ ਆਪਣਾ ਕਲਚਰ ਨਹੀਂ ਛੱਡਦੇ। ਹੂੰ, ਦੂਜੀਆਂ ਕੌਮਾਂ ਜਿੱਦਾਂ ਹੁਣ ਚਾਈਨਾ ਵਾਲੇ ਵੀ ਹੈਗੇ ਆ, ਇਹ ਮਰਜ਼ ਬਹੁਤ ਛੇਤੀ ਹੋ ਜਾਂਦੇ ਆ। ਇਹਨਾਂ ਦਾ ਜਿਹੜਾ ਖਾਣ ਪੀਣ ਆ ਜਾਂ ਪਹਿਣ ਸਹਿਣ ਆ, ਰਹਿਣ ਸਹਿਣ ਆ, ਉਹ ਛੇਤੀ ਇਹ ਵਿੱਚ ਜੁੜ ਜਾਂਦੇ ਆ। ਸਾਡੇ ਲੋਕ ਜਿੱਥੇ ਵੀ ਮਰਜ਼ੀ ਆ, ਅਸੀਂ ਆਪਣਾ ਕਲਚਰ ਭਾਈਚਾਰਾ ਜਾਣੀ ਅਸੀਂ ਡਿਫਰੈਂਟ ਦਿਖਦੇ ਆ ਹਰ ਜਗ੍ਹਾ ਦੇ ਉੱਤੇ, ਚਾਹੇ ਸ਼ਕਲ ਵਾਈਜ਼ ਰੱਖ ਲਓ ਜਾਂ ਕਿੱਦਾਂ। ਬਾਕੀ ਦੂਜੀ ਇੱਕ ਗੱਲ ਤੁਹਾਡੀ ਵੀ ਸਹੀ ਆ, ਉਹ ਜਦੋਂ ਤੁਸੀਂ ਕੰਪੀਟੀਸ਼ਨ ਦਿੰਦੇ ਆ ਉਹਦੇ ਨਾਲ ਜੈਲਸੀ ਫੈਕਟਰ ਹੋ ਹੀ ਜਾਂਦਾ ਵੀ ਜਿੰਨੀ ਤਰੱਕੀ ਜ਼ਿਆਦਾ ਹੋਈ ਆ। ਜੇ ਹੁਣ ਆਪਣਾ ਹੁਣ ਦੀ ਤਾਂ ਚਲੋ ਹੁਣ ਤਾਂ ਜੇ ਗੱਲਾਂ ਹੀ ਹੁੰਦੀਆਂ ਆ, 2007-8 ਦੇ ਵਿੱਚ ਤਾਂ ਬਹੁਤ ਜ਼ਿਆਦਾ ਸੀ, 30-35 ਹਜ਼ਾਰ ਕਹਿੰਦੇ ਸਾਲ ਦਾ ਸਟੂਡੈਂਟ ਆਉਂਦਾ ਸੀ, 90 ਦੇ ਸਿੱਧਾ ਚਲੇ ਗਿਆ ਇੱਕਦਮ ਹੀ। ਜਦੋਂ 90,000 ਇੱਕਦਮ ਹੀ ਆ ਗਿਆ ਕਿਸੇ ਨਵੀਂ ਕੰਟਰੀ ਦੇ ਵਿੱਚ, ਤੇ ਤੁਸੀਂ ਦੇਖੋ ਕੰਮ ਵੀ ਕਿੱਦਾਂ ਹੋਏ ਉਸ ਵੇਲੇ, ਜਦ ਕਿ ਮੰਦੀ ਦਾ ਦੌਰ ਸੀ ਉਹਨਾਂ ਦਿਨਾਂ ਦੇ ਵਿੱਚ 2007-8 ਦੇ ਵਿੱਚ, ਤੇ ਜਿੰਨਾ ਕੰਮ ਹੋਇਆ ਉਸ ਤੋਂ ਬਾਅਦ ਅਟੈਕ ਵੀ ਹੋਣੇ ਸ਼ੁਰੂ ਹੋਏ। ਪਰ ਇਹ ਦਿਲ ਦੇ ਵਿੱਚ ਤਾਂ ਹੁੰਦੀ ਆ ਜਦੋਂ ਕਿਸੇ ਨੂੰ ਇਹ ਲੱਗਦਾ ਵੀ ਸਾਡਾ ਸ਼ਾਇਦ ਭਵਿੱਖ ਸੁਰੱਖਿਅਤ ਨਹੀਂ ਹੈਗਾ। ਪਰ ਫਿਰ ਵੀ ਇਹ ਬੜਾ ਵਧੀਆ ਮੁਲਕ ਆ, ਇਹਦੇ ਵਿੱਚ ਕੋਈ ਇਦਾਂ ਦੀ ਮੈਨੂੰ ਲੱਗਦਾ ਡਰਨ ਵਾਲੀ ਕੋਈ ਚੀਜ਼ ਨਹੀਂ ਹੈਗੀ। ਪਰ ਦੂਜੇ ਪਾਸੇ ਉਹ ਕਿਸੇ ਪਲੱਸ ਪੁਆਇੰਟ ਨੂੰ ਨੋਟ ਨਹੀਂ ਕਰਦੇ, ਆਪਣੇ ਮਾਈਨਸ ਪੁਆਇੰਟ ਨੂੰ ਵੀ ਨਹੀਂ ਨੋਟ ਕਰਦੇ। ਉਹ ਵੀ ਸਾਡੇ 'ਚ ਕਮੀ ਕੀ ਆ ਜਿਹੜਾ ਇਹ ਅੱਗੇ ਜਾਈ ਜਾਣ ਡੇ ਆ, ਜੀ ਉਹਨੂੰ ਦੂਰ ਕਰਨ ਦੀ ਬਜਾਏ ਉਹ ਉਲਟਾ ਇਹਨਾਂ ਨੂੰ ਬਾਹਰ ਕੱਢੋ। ਜੀ, ਇਹਦਾ ਕੋਈ ਹੱਲ ਨਹੀਂ ਕਿਸੇ ਚੀਜ਼ ਦਾ। ਨਾਲੇ ਮੈਂ ਇੱਕ ਗੱਲ ਹੋਰ ਦੇਖੀ ਆ ਕਿ ਜਦੋਂ ਆਪਣੇ ਬੰਦੇ ਕੰਮ ਕਰਦੇ ਨਾ, ਮੈਨੂੰ ਪਾਲੀ ਦੱਸਦਾ ਭਤੀਜਾ ਮੇਰਾ, ਕਹਿੰਦਾ ਉਹਨਾਂ ਨੂੰ ਪਾਲੀ ਨੇ ਫੈਕਟਰੀ ਖੋਲੀ ਹੋਈ ਆ, ਕਹਿੰਦਾ ਜਦੋਂ ਵੀ ਮੈਂ ਐਡ ਪਾਉਣਾ ਤਾਂ ਮੈਨੂੰ ਕਹਿੰਦਾ ਇੰਟਰਵਿਊ ਫੋਨ ਆਉਂਦੇ ਆ, ਮੈਂ ਈਮੇਲਾਂ ਆਉਂਦੀਆਂ, ਜਦੋਂ ਮੈਂ ਉਹਨਾਂ ਨੂੰ ਫੋਨ ਕਰਦਾ ਇੰਟਰਵਿਊ ਕਰਨ ਲਈ, ਪਹਿਲਾਂ ਤਾਂ ਫੋਨ ਨਹੀਂ ਚੱਕਦੇ, ਜੇ ਕੋਈ ਚੱਕ ਲੈਂਦਾ ਆ ਉਹ ਇੰਟਰਵਿਊ 'ਤੇ ਨਹੀਂ ਆਉਂਦਾ, ਜੇ ਕੋਈ ਇੰਟਰਵਿਊ 'ਤੇ ਆ ਜਾਂਦਾ ਆ ਹੈ ਨਾ, ਉਹ ਜੋਬ 'ਤੇ ਨਹੀਂ, ਉਹ ਜੋਬ 'ਤੇ ਨਹੀਂ ਆਉਂਦਾ। ਬੰਦੇ ਕਿਤੇ ਉੱਥੇ ਮਿਲਦੇ ਨਹੀਂ,
ਤਾਂ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਗੋਰੇ ਜੇਲਸ ਕਾਹਤੋਂ ਕਰੀ ਜਾਂਦੇ ਆ ਵੀ ਇਹਨੂੰ ਬਾਹਰ ਕੱਢੋ। ਵੀ ਜੇ ਹੁਣ ਜਿਹੜੇ ਹੈਗੇ 4 ਉਹਨੂੰ ਬਾਹਰ ਕੱਢੋਗੇ ਤਾਂ ਫਿਰ ਕਿਹੜਾ ਆਸਟ੍ਰੇਲੀਆ ਦਾ ਭਵਿੱਖ ਬਦਲ ਜਾਣਾ, ਵਧੀਆ ਹੋ ਜਾਣਾ ਜੀ ਹੈ ਨਹੀਂ। ਬਿਲਕੁਲ ਕੰਮ ਇਹਨਾਂ ਨੂੰ ਚਾਹੀਦੇ ਆ। ਉਹ ਬਾਕੀ ਤਾਂ ਥੋੜਾ ਜਿਹਾ ਆਪਣੇ ਇਹਨਾਂ ਨੇ ਗੰਦ ਵੀ ਪਾਇਆ। ਹਨਾ ਹੁਣ ਜਿਹਦਾ ਮੈਨੇਜਰ ਦਾ ਮੁੰਡਾ ਹੀ ਆ, ਹੁਣ ਗੁੱਸਾ ਕਰੂਗਾ ਇਹ। ਫਿਟੇ ਮੂੰਹ ਇਹਦਾ ਉੱਥੇ ਪੰਜਾਬ 'ਚ ਵੀ ਸੀਗਾ, ਫਿਟੇ ਮੂੰਹ ਵਾਲੇ ਕੰਮ ਇਹ ਬਾਹਰ ਜਾ ਕੇ ਇਹਦਾ ਮੁੰਡਾ ਕਰਦਾ। ਇਹ ਤੁਹਾਨੂੰ ਭਰਾਵਾਂ ਦੋਨਾਂ ਨੂੰ ਪਤਾ, ਮੈਂ ਵਿੱਚ ਨਹੀਂ ਆਉਣਾ ਇਹਦੇ। ਕੈਨੇਡਾ 'ਚ ਉਹਦੇ ਲਾਂਭੇ ਹੀ ਆਉਂਦੇ ਆ। ਅੱਛਾ। ਖਾਣ ਪੀਣ ਦਾ ਇੱਥੇ ਵੀ ਯਕੀਨ ਸੀ ਬੰਦੇ ਦਾ, ਪੇ ਦਾ ਪੁੱਤ ਉੱਥੇ ਵੀ ਨਹੀਂ ਉੱਥੋਂ ਬਣਿਆ। ਵੀ ਉਹਦੇ ਨਾਮ ਇੱਥੇ ਆਉਂਦੇ ਆਉਂਦੇ ਹੀ ਆ, ਸਾਨੂੰ ਪਤਾ ਲੱਗਦਾ ਹੀ ਆ। ਇੱਦਾਂ ਦੇ ਬੰਦਿਆਂ ਨੇ ਵੀ ਗੰਦ ਬਹੁਤ ਪਾਇਆ ਹੈ, ਉਹਦੇ ਕਰਕੇ ਵੀ ਇਹ ਨਫ਼ਰਤ ਕਰਦੇ ਆ। ਹੈਗੇ ਆ। ਠੀਕ ਮੈਂ ਤਾਂ ਕਹਿੰਦਾ ਪਹਿਲਾਂ ਮੈਨੇਜਰ ਕਹਿੰਦੀ ਭੂਟੋ ਕੁੱਟੋ, ਮੁੰਡਾ ਤਾਂ ਬਾਅਦ 'ਚ ਨਜਿੱਠਾਂਗੇ। ਫਿਰ ਉਹਦੀ ਭੂੜੋ ਕੋਠੀ ਲਾਜ ਤੂੰ ਹਾਂ ਮੈਂ ਕਿਹਾ ਆਪਣੇ ਭੂਰੋ ਨੂੰ ਢਾਹ ਜਾ ਯਾਰ ਏਦਾਂ ਕਰੋ। ਨਾਲੇ ਗੱਲ ਸੁਣ ਬਿੰਦੀ, ਤੈਨੂੰ ਪਤਾ ਜੰਗ ਜੁਗ ਦਾ ਮਾਹੌਲ ਚੱਲਦਾ ਆ। ਕੰਬਾਈਨ ਲਿਆ ਪਰ ਡੀਜ਼ਲ ਦੀਆਂ ਉੱਥੇ ਡਰਮੀਆਂ ਭਾਲੀਆਂ, ਆ ਜਾਓ ਉੱਥੇ ਲਾਈਨਾਂ ਲੱਗਣ ਲੱਗ ਪਈਆਂ।